ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, ਇਸੇ ਤਰ੍ਹਾਂ 96.5 FM ਯੂਬਾ ਸਿਟੀ, 1300 AM ਫਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਸਾਈਡ ਬੈਂਡ ਵਾਲੇ ਸਾਡੇ ਜਿਹੜੇ ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਵਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਉੱਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 26 ਤਰੀਕ ਆ ਅਤੇ ਆਖਰੀ ਹਫ਼ਤਾ ਹੈਗਾ ਹੈ ਨਵੰਬਰ ਦਾ, ਅਤੇ ਛੁੱਟੀਆਂ ਤੋਂ ਬਾਅਦ ਆਪਾਂ ਆਏ ਹਾਂ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਢਾਲੀਵਾਲ, ਰਮਿੰਦਰ ਬਸਰਾ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਤੂ ਟਰੱਕਿੰਗ ਫਰੈਜ਼ਨੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲ ਨੇ। 300 ਤੋਂ 1200 ਜਾਣਿਆਂ ਦੀ ਕਪੈਸਿਟੀ ਦੇ ਤੁਸੀਂ ਉੱਥੇ ਪਾਰਟੀਆਂ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕਲੇਵਨ ਬਾਰ ਐਂਡ ਗ੍ਰਿਲ ਵਾਲਿਆਂ ਦਾ ਜਿਹੜਾ ਉੱਥੇ ਰੋਟੀ ਹੁੰਦੀ ਆ। ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ ਆ। ਆਪਣੇ ਖੁਸ਼ੀ ਦੇ ਮੌਕੇ ਦੀ ਪਾਰਟੀ ਨੂੰ ਬੁੱਕ ਕਰਨ ਦੇ ਲਈ ਕਾਲ ਕਰੋ ਕਮਲ ਹੁਣਾਂ ਨੂੰ, ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ 707 474 7003 707 474 7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਇਸ ਤੋਂ ਪਹਿਲਾਂ ਜਿਹੜੀਆਂ ਆਪਾਂ ਖਬਰਾਂ ਵੱਲ ਜਿਹੜਾ ਵਧੀਏ, ਕੱਲ੍ਹ ਪੰਜਾਬੀ ਰੇਡੀਓ USA ਦੀ ਟੀਮ ਹੈ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਫਰੈਜ਼ਨੋ ਦੇ ਵਿੱਚ ਸੀ, ਜਿੱਥੇ ਕਿ 9ਵਾਂ ਮਹਾਨ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਉੱਥੇ ਸਜਾਇਆ ਗਿਆ। ਬੜੀ ਸ਼ਰਧਾ ਭਾਵਨਾ ਦੇ ਨਾਲ ਠਾਠਾ ਮਾਰਦੇ ਇਕੱਠ ਦੇ ਵਿੱਚ, ਸੰਗਤਾਂ ਦੇ ਇਕੱਠ ਦੇ ਵਿੱਚ ਇਹ ਜਿਹੜਾ ਆ ਨਗਰ ਕੀਰਤਨ ਉਹ ਉੱਥੇ ਹੋਇਆ। ਬਹੁਤ ਵਧੀਆ ਜਿਹੜਾ ਮੌਸਮ ਵੀ ਉੱਥੇ ਰਿਹਾ ਅਤੇ ਕਾਫੀ ਜਿਹੜੀ ਸੰਗਤ ਆ ਉਹ ਉੱਥੇ ਜਿਹੜੇ ਦੇਖੀ ਗਈ, ਕਿਉਂਕਿ ਹਰ ਵਾਰੀ ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਜਾਂਦੇ ਆ ਅਤੇ ਪਹਿਲਾਂ ਤੋਂ ਨਾਲੋਂ ਜਿਹੜੀ ਸੰਗਤ ਆ ਉਸ ਦੇ ਵਿੱਚ ਕਾਫੀ ਵਾਧਾ ਜਿਹੜਾ ਉੱਥੇ ਦੇਖਿਆ ਗਿਆ। ਜਿਹੜੇ ਸੰਗਤਾਂ ਦੇ ਵਿੱਚ ਸ਼ਰਧਾ ਭਾਵਨਾ ਜਿਹੜੀ ਆ ਉਹ ਜਿਹੜੀ ਉੱਥੇ ਦੇਖੀ ਗਈ। ਸੋ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਸੀ ਸਾਰੇ ਪ੍ਰਬੰਧਕਾਂ ਦਾ, ਸਾਰੇ ਸੇਵਾਦਾਰਾਂ ਦਾ, ਸਾਰੇ ਜਾਣਿਆਂ ਨੇ ਜਿਨ੍ਹਾਂ ਨੇ ਤਨੋਂ ਮਨੋਂ ਧਨੋਂ ਜਿਹੜੀ ਉੱਥੇ ਸੇਵਾਵਾਂ ਕੀਤੀਆਂ ਆ, ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਜਿਹੜਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਵਧੀਆ ਤਰੀਕੇ ਦੇ ਨਾਲ ਇਹ ਨਗਰ ਕੀਰਤਨ ਜਿਹੜਾ ਆ ਉਹ ਸੰਪੰਨ ਹੋਇਆ ਆ, ਅਤੇ ਨਾਲ ਹੀ ਜਿਹੜੇ ਸਾਰੇ ਹੀ ਜਿਹੜੇ ਆ ਕੇ ਉੱਥੇ ਮਿਲੇ ਨੇ, ਸਾਰਿਆਂ ਦਾ ਹੀ ਬਹੁਤ ਬਹੁਤ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ। ਬਜ਼ੁਰਗ, ਨੌਜਵਾਨ, ਬੱਚੇ, ਸਾਰੇ ਜਣਿਆਂ ਨੇ ਆ ਕੇ ਜਿਹੜੇ ਆਪਣੀ ਗੱਲਬਾਤ ਕੀਤੀ, ਵਿਚਾਰ ਸਾਂਝੇ ਕੀਤੇ, ਤਸਵੀਰਾਂ ਵੀ ਖਿਚਵਾਈਆਂ ਯਾਦਗਾਰੀ। ਸੋ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਜਿਹੜਾ ਕਰਦੇ ਹਾਂ। ਫੇਸਬੁੱਕ ਦੇ ਉੱਤੇ ਲਗਾਤਾਰ ਤੁਹਾਨੂੰ ਅਸੀਂ ਵੱਖ-ਵੱਖ ਸਮਿਆਂ ਦੇ ਉੱਤੇ ਜਿਹੜੇ ਲਾਈਵ ਦਿਖਾ ਰਹੇ ਸੀਗੇ, ਉਹਦੇ ਵਿੱਚ ਵੀ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਜਿਹੜੀਆਂ ਉਹ ਜੁੜ ਕੇ ਉਹ ਆਨੰਦ ਲੈ ਰਹੀਆਂ ਸੀਗੀਆਂ ਨਗਰ ਕੀਰਤਨ ਦਾ। ਉਹਨਾਂ ਦਾ ਵੀ ਅਸੀਂ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਉੱਥੇ ਆਏ, ਮਿਲੇ, ਗੱਲਾਂ ਬਾਤਾਂ ਕੀਤੀਆਂ। ਸੋ ਬਹੁਤ ਸਾਰੇ ਸਾਡੇ ਸਰੋਤੇ ਮਿਲੇ ਜਿਹੜੇ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜੇ ਬਹੁਤ ਪਸੰਦ ਕਰਦੇ ਆ। ਉਹਨਾਂ ਨੇ ਸੁਜੈਸ਼ਨ ਵੀ ਦਿੱਤੇ। ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਟਰਾਈ ਕਰਾਂਗੇ ਹੋਰ ਵੀ ਵੱਧ ਤੋਂ ਵੱਧ ਜਿਹੜੇ ਇਸ਼ੂਜ਼ ਹੈਗੇ ਆ, ਜਿਹੜੇ ਆਪਣੀ ਲਾਈਫ ਨੂੰ ਇੱਥੇ ਹੀ ਸਾਡੇ USA 'ਚ ਕਵਰ ਕਰਦੇ, ਜਿਹੜੇ ਅਫੈਕਟ ਕਰਦੇ ਆ, ਉਹਨਾਂ ਦੇ ਉੱਤੇ ਕਵਰ ਕਰੀਏ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਬੜੀ ਇੱਕ ਬੁਰੀ ਖਬਰ ਆ ਰਹੀ ਹੈ। ਰਾਜਕਨਵੀਰ ਸਿੰਘ ਜੀ ਜਿਹੜੇ ਜਨਰਲ ਮੋਟਰਸ ਆ, ਉਹ ਕਹਿੰਦੇ ਆ ਵੀ 5 ਪਲਾਂਟ USA ਅਤੇ ਇੱਕ ਜਿਹਦਾ ਕੈਨੇਡਾ ਦੇ ਵਿੱਚ ਬੰਦ ਕਰਨ ਜਾ ਰਹੇ ਆ। 4 ਪਲਾਂਟ USA ਦੇ ਵਿੱਚ, ਇੱਕ ਕੈਨੇਡਾ ਓਨਟਾਰੀਓ ਸਟੇਟ ਦੇ ਵਿੱਚ, ਜਿਸ ਦੇ ਨਾਲ 15,000 ਜੋਬਾਂ ਨੂੰ ਜਿਹੜਾ ਇਹ ਫਰਕ ਪਏਗਾ। ਸੋ ਮੇਨ ਰੀਜ਼ਨ ਉਹਨਾਂ ਨੇ ਇਹ ਦੱਸਿਆ ਆ ਵੀ ਅਸੀਂ ਜਿਹੜੀ ਆ ਆਪਣਾ ਜਿਹੜਾ ਸਾਡਾ ਖਰਚਾ ਆ ਉਹ ਘਟਾਉਣਾ ਚਾਹੁੰਦੇ ਹਾਂ, ਅਤੇ ਮੇਨ ਫੋਕਸ ਜਿਹੜਾ ਆਪਾਂ ਹਮੇਸ਼ਾ ਦੱਸਦੇ ਰਹਿੰਦੇ ਹਾਂ, ਆਉਣ ਵਾਲੇ ਸਮੇਂ 'ਚ ਟਰੱਕਿੰਗ ਇੰਡਸਟਰੀ 'ਤੇ ਵੀ ਫਰਕ ਪੈਣਾ ਆ। ਕਹਿੰਦੇ ਵੀ ਇਲੈਕਟ੍ਰਿਕ ਵਹੀਕਲਸ ਅਤੇ ਆਟੋਨੋਮਸ ਕਾਰਸ ਦੇ ਉੱਤੇ ਅਸੀਂ ਜਿਹੜਾ ਆ ਫੋਕਸ ਕਰਨ ਜਾ ਰਹੇ ਹਾਂ। ਬਿਲਕੁਲ, ਇਹ ਬਹੁਤ ਵੱਡਾ ਇੱਕ ਝਟਕਾ ਆ, ਕਿਉਂਕਿ ਇਸ ਦੇ ਕਰਕੇ ਅਫਕੋਰਸ ਜਿਹੜਾ ਮਾਰਕੀਟ ਨੂੰ ਅਸਰ ਤਾਂ ਜਿਹੜਾ ਹਰਜੋਤ ਸਿੰਘ ਜੀ ਪੈਂਦਾ ਹੀ ਪੈਂਦਾ ਆ ਵੀ ਕਿਸ ਪਾਸੇ ਵੱਲ ਨੂੰ ਜਾਣੀ ਆ। ਅਤੇ 15% ਤੱਕ ਜਿਹੜਾ ਲੇ ਆਫ ਆ ਉਹ ਕਰਨ ਜਾ ਰਹੇ ਆ ਪੂਰੇ GM ਜਨਰਲ ਮੋਟਰ ਵਾਲੇ।
ਡਿਟਰੋਇਟ ਦੇਖੋ ਇੱਕ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੱਬ ਹੁੰਦਾ ਸੀਗਾ, ਜਿੱਥੇ ਜਨਰਲ ਮੋਟਰ ਦੇ ਪਲਾਂਟ ਸੀਗੇ, ਉਹ ਸਾਰਾ ਕੁਝ ਸੀਗਾ। ਅਤੇ ਦੇਖੋ ਨਾਰਥ ਅਮਰੀਕਾ ਦੇ ਵਿੱਚੋਂ ਇਹ 4 ਜਿਹੜੇ ਕੁੱਲ 5 ਜਿਹੜੇ ਪਲਾਂਟ ਆ ਉਹ ਬੰਦ ਕਰਨ ਜਾ ਰਹੇ, 4 ਅਮਰੀਕਾ ਅਤੇ 1 ਕੈਨੇਡਾ ਦੇ ਵਿੱਚੋਂ। ਸੋ ਕਾਫੀ ਵੱਡਾ ਜਿਹੜਾ ਇੱਕ ਝਟਕਾ ਆ ਉਹ ਦੇਖਣ ਨੂੰ ਮਿਲੂਗਾ। ਅਤੇ ਇਹ ਦੇਖੋ 15,000 ਲੋਕ ਅਨਇੰਪਲੋਇਮੈਂਟ ਜਿਹੜੀ ਉਹਨਾਂ ਦੀ ਇਹ ਹੋਵੇਗੀ, ਅਤੇ ਨਾਲ ਜਿਹੜੀਆਂ ਜਿਹੜੀਆਂ ਕਹਿੰਦੇ ਸਲੋ ਸੈਲਿੰਗ ਜਿਹੜੇ ਉਹਨਾਂ ਦੇ ਵਹੀਕਲਸ ਹੈਗੇ ਆ, ਜਿਹੜੀਆਂ ਘੱਟ ਉਹਨਾਂ ਦੇ ਮਾਡਲ ਵਿਕਦੇ ਆ, ਉਹਨਾਂ ਨੂੰ ਵੀ ਉਹ ਡਿਸਕੰਟੀਨਿਊ ਕਰਨ ਜਾ ਰਹੇ ਆ, ਜਿਨ੍ਹਾਂ 'ਚ ਸ਼ੈਵਰਲੇ ਵੋਲਟ, ਇੰਪਾਲਾ, ਕੈਡਿਲੈਕ, XTS ਵਰਗੇ ਜਿਹੜੇ ਮਾਡਲ ਆ ਇਹ ਪਤਾ ਲੱਗਾ ਵੀ ਉਹ ਬੰਦ ਕਰਨ ਜਾ ਰਹੇ ਆ। ਸੋ ਰਾਈਟ ਨਾਓ ਅਗਲੇ ਸਾਲ ਦੇ ਵਿੱਚ ਜਿਹੜੇ 3 ਅਸੈਂਬਲੀ ਯੂਨਿਟ ਜਿਹੜੇ ਹੈਗੇ ਆ, ਲਾਰਡਸਟਾਊਨ ਓਹਾਇਓ, ਜਿਹੜਾ ਹੈਮਟਰਮੈਕ ਮਿਸ਼ੀਗਨ, ਓਸ਼ਾਵਾ ਓਨਟਾਰੀਓ, ਇਹਦੇ ਵਿੱਚ ਜਿਹੜੀ ਅਸੈਂਬਲੀ ਲਾਈਨ ਉਹ ਬੰਦ ਕਰਨਗੇ। ਅਤੇ ਇਹ ਜਿਹੜੀਆਂ ਥਾਵਾਂ ਤੋਂ ਇੱਕ ਹੋਰ ਜਗ੍ਹਾ ਦੇ ਉੱਤੇ ਜਿਹੜੀ ਅਸੈਂਬਲੀ ਲਾਈਨ ਦੇ ਵਿੱਚ ਉਹ ਗੱਡੀਆਂ ਨੂੰ ਜਿਹੜਾ ਆ ਉਹ ਮੂਵ ਕੀਤਾ ਜਾਊਗਾ। ਸੋ ਕਾਫੀ ਵੱਡਾ ਇੱਕ ਜਨਰਲ ਮੋਟਰ ਨੇ ਅੱਜ ਜਿਹੜਾ ਆ ਇਹ ਝਟਕਾ ਜਿਹੜਾ ਉਹ ਦਿੱਤਾ ਆ। ਅਤੇ ਉੱਦਾਂ ਕਹਿੰਦੇ ਆ ਵੀ ਪਹਿਲੋਂ ਕੁਛ ਸਮਾਂ ਪਹਿਲੋਂ 6% ਇਹਨਾਂ ਦਾ ਸ਼ੇਅਰ ਵਧਿਆ ਸੀਗਾ, ਪਰ ਹੁਣ ਇਹ ਆ ਵੀ ਇਹਦੇ ਕਰਕੇ ਥੋੜ੍ਹਾ ਡਾਊਨ ਵੀ ਜਿਹੜਾ ਆ ਉਹ ਜਾ ਸਕਦਾ ਆ। ਸੋ ਬਿਲਕੁਲ GM ਦੇ ਚੇਅਰਮੈਨ ਅਤੇ CEO ਜਿਹੜੇ ਮੈਰੀ ਵਰਾ ਆ, ਉਹਨਾਂ ਨੇ ਇਹ ਕਿਹਾ ਵੀ ਇਹਦੇ ਨਾਲ ਅਸੀਂ $6.5 ਬਿਲੀਅਨ ਦੀ ਕੋਸਟ ਆ 2018 ਦੇ ਵਿੱਚ ਕੱਟ ਕਰਨ ਜਾ ਰਹੇ ਹਾਂ। ਅਤੇ 8100 ਦੇ ਕਰੀਬ ਵਾਈਟ ਕਾਲਰ ਜਿਹੜੇ ਵਰਕਰਸ ਹੈਗੇ ਆ ਉਹਨਾਂ ਨੂੰ ਬਾਈ ਆਊਟ ਕੀਤਾ ਜਾਊਗਾ, ਬਾਕੀ ਲੇ ਆਫ ਕੀਤੇ ਜਾਊਗੇ। ਕੈਨੇਡਾ ਦੇ ਵਿੱਚ ਵੀ ਇਹਦਾ ਬਹੁਤ ਜ਼ਿਆਦਾ ਅਸਰ ਪੈਣਾ, ਕਿਉਂਕਿ ਟੋਰਾਂਟੋ ਸਾਈਡ ਦੇ ਉੱਤੇ ਤਾਂ ਜਿਹੜੇ ਕਾਰ ਇੰਡਸਟਰੀ ਦੇ ਨਾਲ ਰਿਲੇਟਡ ਜਿਹੜੇ ਆ ਛੋਟੇ ਬਹੁਤ ਕੰਪਨੀਆਂ ਹੈਗੀਆਂ ਮਸ਼ੀਨਿੰਗ ਦੀਆਂ। ਸੋ ਜਦੋਂ ਇੱਕ ਪਲਾਂਟ ਬੰਦ ਹੁੰਦਾ, ਉਹ ਇਕੱਲਾ ਪਲਾਂਟ ਨਹੀਂ ਬੰਦ ਹੁੰਦਾ, ਉਹਦੇ ਨਾਲ ਰਿਲੇਟਡ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਹੁੰਦੇ ਛੋਟੇ, ਕੋਈ ਪਾਰਟ ਬਣਾ ਰਿਹਾ, ਕੋਈ ਪਾਰਟ ਬਣਾ ਰਿਹਾ, ਕੋਈ ਉਹਨਾਂ ਨੂੰ ਅਸੈਂਬਲ ਕਰ ਰਿਹਾ, ਉਹ ਸਾਰਿਆਂ ਦੇ ਉੱਤੇ ਜਿਹੜਾ ਇਹ ਅਸਰ ਪੈਂਦਾ ਹੈਗਾ ਆ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ ਆ, ਉਹ ਵੀ ਕਾਫੀ ਅਪਸੈਟ ਨਜ਼ਰ ਆਏ ਆ। ਉਹਨਾਂ ਨੇ ਕਿਹਾ ਆ ਵੀ ਜਿਹੜਾ ਓਸ਼ਾਵਾ ਆ ਉਹ ਜਨਰੇਸ਼ਨਸ ਤੋਂ ਹੀ ਸਾਡੇ ਨਾਲ ਜਿਹੜਾ ਇੱਥੇ ਆਟੋ ਇੰਡਸਟਰੀ ਜਿਹੜੀ GM ਦੀ ਸੀਗੀ, ਅਤੇ ਮੈਂ ਆਲਰੇਡੀ ਜਿਹੜੀ ਮੈਰੀ ਵਰਾ ਆ CEO GM ਦੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ, ਅਤੇ ਮੈਂ ਆਪਣੀ ਜਿਹੜੀ ਆ ਡੀਪ ਡਿਸਅਪੁਆਇੰਟਮੈਂਟ ਉਹ ਵੀ ਜਿਹੜੀ ਆ ਜ਼ਾਹਰ ਕੀਤੀ ਹੈਗੀ ਆ। ਸੋ ਇਹਦਾ ਪੋਲੀਟੀਕਲ ਬਲੋਬੈਕ ਵੀ ਇੱਕ ਤਰ੍ਹਾਂ ਨਾਲ ਪਿੱਛੇ ਜਿਹਾ ਜਦੋਂ ਪ੍ਰੈਜ਼ੀਡੈਂਟ ਟਰੰਪ ਵੱਲੋਂ ਬਹੁਤ ਸਾਰੀਆਂ ਕੰਪਨੀਆਂ ਨੂੰ ਜਿਹੜਾ ਆ ਟੈਕਸ ਦੇ ਵਿੱਚ ਕ੍ਰੈਡਿਟ ਦਿੱਤਾ ਗਿਆ ਸੀ। ਸੋ ਹੁਣ ਉਹ ਜਿਹੜਾ ਆ, ਅਤੇ ਇੱਕ ਪਾਸੇ ਜਿਹੜਾ ਕ੍ਰੈਡਿਟ ਦਿੱਤਾ ਗਿਆ, ਦੂਜੇ ਪਾਸੇ ਕੰਪਨੀਆਂ ਬੰਦ ਕਰੀ ਜਾ ਰਹੇ ਜੀ। ਸੋ ਉਹਦਾ ਵੀ ਅਸਰ ਪਊਗਾ। ਅਤੇ ਜਿਹੜਾ ਇਹ ਵੀ ਨਹੀਂ ਪਤਾ ਲੱਗ ਰਿਹਾ ਵੀ ਕਹਿੰਦੇ ਵੀ ਜਿਹੜਾ ਟੈਰਿਫ ਆ ਸ਼ਾਇਦ ਇਹਦਾ ਵੀ ਜਿਹੜਾ ਕੋਈ ਨਾ ਕੋਈ ਜਿਹੜਾ ਅਸਰ ਇਹਦੇ ਉੱਤੇ ਪੈ ਰਿਹਾ ਹੈਗਾ ਆ। ਪਰ ਅਲਟੀਮੇਟਲੀ ਕੁਛ ਵੀ ਹੋਵੇ, ਰਾਜਕਨਵੀਰ ਸਿੰਘ ਜੀ ਉਹਨਾਂ ਨੇ ਜਿਹੜੇ GM ਦੇ CEO ਆ, ਉਹਨਾਂ ਨੇ ਇਹ ਕਿਹਾ ਵੀ ਮਾਰਕੀਟ ਦੀਆਂ ਕੰਡੀਸ਼ਨਾਂ ਚੇਂਜ ਬਹੁਤ ਹੋ ਰਹੀਆਂ, ਪਲੱਸ ਜਿਹੜੇ ਕਸਟਮਰਸ ਆ ਉਹਨਾਂ ਦੀ ਪ੍ਰੈਫਰੈਂਸ ਹੁਣ ਇਲੈਕਟ੍ਰਿਕ ਕਾਰਾਂ ਵੱਲ, ਆਟੋਨੋਮਸ ਵੱਲ ਜਾ ਰਹੀ ਆ, ਅਤੇ ਅਸੀਂ ਕਸਟਮਰਸ ਨੂੰ ਹੀ ਫੋਲੋ ਕਰ ਰਹੇ ਹਾਂ। ਅਤੇ ਪਿਛਲੇ ਵੀਕਐਂਡ ਅਸੀਂ ਇੱਕ ਹੋਮ ਡੀਪੂ ਦੇ ਵਿੱਚ ਗਏ, ਅਤੇ ਹੋਮ ਡੀਪੂ 'ਚ ਜਦੋਂ ਤੁਸੀਂ ਸਮਾਨ ਲੈ ਕੇ ਨਿਕਲਦੇ ਆ, ਅਤੇ ਉੱਥੇ ਪੂਰਾ ਉਹਨਾਂ ਦਾ ਜ਼ੋਰ ਲੱਗਾ ਸੀ ਵੀ ਤੁਸੀਂ ਜਿਹੜੀ ਆ ਆਟੋਮੈਟਿਕ ਆਪਣੇ ਆਪ ਚੈੱਕ ਆਊਟ ਕਰਕੇ ਜਾਓ। ਸੋ ਮੈਂ ਜਿਹੜੀ ਇੱਕ ਉੱਥੇ ਕੈਸ਼ੀਅਰ ਖੜੀ ਸੀ, ਉਹਨੂੰ ਪੁੱਛਿਆ ਵੀ ਯੂ ਵਿਲ ਲੂਜ਼ ਯੂਰ ਜੋਬ, ਹੈ ਨਾ, ਵੀ ਤੁਹਾਨੂੰ ਤਾਂ ਕਾਊਂਟਰ 'ਤੇ ਹੋਣਾ ਚਾਹੀਦਾ ਸੀ। ਉਹਨੂੰ ਵੀ ਉਹਦੇ ਕੋਲ ਵਿਚਾਰੀ ਕੋਈ ਜਵਾਬ ਨਹੀਂ ਸੀ। ਸੋ ਇਸ ਤਰ੍ਹਾਂ ਜਿੱਦਾਂ ਜਿਹੜੇ ਕਸਟਮਰ ਆ ਉਹ ਵੀ ਚਾਹ ਰਹੇ ਆ, ਅਤੇ ਫਿਰ ਇੱਦਾਂ ਜੋਬਸ ਜਿਹੜੀਆਂ ਆ ਉਹ ਕੱਟ ਹੋ ਰਹੀਆਂ। ਇਕੱਲੀ ਇੱਕ ਇੰਡਸਟਰੀ ਦੇ ਵਿੱਚ ਨਹੀਂ, ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਦੇ ਵਿੱਚ ਜੋਬਸ ਆਉਣ ਵਾਲੇ ਸਮੇਂ 'ਚ ਜਿਹੜੀਆਂ ਇੱਦਾਂ ਦੀਆਂ ਕੱਟ ਹੋਣੀਆਂ ਆ। ਜੀ ਬਿਲਕੁਲ। ਉੱਦਾਂ ਜੇ ਉਹਦਾ ਦੂਜਾ ਪੱਖ ਵੀ ਦੇਖਿਆ ਜਾਵੇ ਵੀ ਜਿਹੜੇ ਟੈਕਨੋਲੋਜੀ ਨੂੰ ਉਹ ਵਿਕਸਿਤ ਕਰਦੇ ਆ, ਜਿਨ੍ਹਾਂ ਨੇ ਉਸ ਨੂੰ ਉਹਨਾਂ ਕੰਪਨੀਆਂ ਦੇ ਲਈ ਮੇਨਟੇਨ ਕਰਨਾ ਆ, ਉਸ ਪਾਸੇ ਜੋਬ ਜਿਹੜੀ ਉਹ ਬਣਦੀ ਆ। ਪਰ ਹਾਂ ਵੀ ਜਿਹੜਾ ਰੋਜ਼ਮਰਾ ਦਾ ਕੰਮ ਕਰਨ ਵਾਲਾ, ਜਿਹਦੇ ਕੋਲ ਕੋਈ ਡਿਗਰੀ ਨਹੀਂ, ਜਿਹਦੇ ਕੋਲ ਕੋਈ ਉਚੇਰੀ ਵਿੱਦਿਆ ਨਹੀਂ ਆ, ਜਿਹੜੇ ਇੱਦਾਂ ਕੈਸ਼ੀਅਰ ਦੀ ਜੋਬ ਕਰਕੇ ਜਾਂ ਹੋਰ ਕੰਮ ਕਰਦੇ ਸੀ, ਉਹਨਾਂ ਦੇ ਲਈ ਬਹੁਤ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਿਲਾਂ ਦਾ ਇੱਕ ਦੌਰ ਜਿਹੜਾ ਉਹ ਆ ਸਕਦਾ ਆ। ਸੋ ਬਿਲਕੁਲ 15% ਵਰਕਫੋਰਸ ਆ ਜਿਹੜੀ ਉਸ ਨੂੰ ਕੱਟ ਕਰਨਗੇ ਜਾਂ ਮੂਵ ਕਰਨਗੇ, ਪਰ ਇੱਕ ਬਹੁਤ ਵੱਡਾ ਝਟਕਾ ਜਿਹੜਾ ਦੇਖਿਆ ਗਿਆ। ਪਰ ਹਰਜੋਤ ਸਿੰਘ ਜੀ, ਹੈਰਾਨੀ ਵਾਲੀ ਗੱਲ ਇਹ ਹੋਈ ਆ ਵੀ ਇਹ ਬਾਵਜੂਦ ਹੋਣ ਦੇ ਇਸ ਦੇ ਜਿਹੜੇ GM ਦੇ ਜਿਹੜੇ ਸ਼ੇਅਰ ਆ ਉਹ ਰਾਈਟ ਨਾਓ
ਉੱਤੇ ਜਿਹੜੇ ਆ ਉਹ ਗਏ ਨੇ, ਤਕਰੀਬਨ 5% 6% ਰਾਈਟ ਨਾਓ ਉਹਨਾਂ ਦਾ ਉੱਤੇ ਚੱਲ ਰਿਹਾ। $38 ਨੂੰ ਜਿਹੜਾ ਉਹਨਾਂ ਦਾ ਸ਼ੇਅਰ ਆ ਉਹ ਹੋ ਚੁੱਕਾ ਆ। ਸੋ ਕਾਫੀ ਜਿਹੜੀਆਂ ਅਸੈਂਬਲੀ ਲਾਈਨਸ ਜਿਹੜੀਆਂ ਹੈਗੀਆਂ, ਕਹਿੰਦੇ ਵੀ ਜਿਹੜੇ ਬਾਲਟੀਮੋਰ, ਮੈਰੀਲੈਂਡ ਤੇ ਮਿਸ਼ੀਗਨ ਦੇ ਵਿੱਚ ਜਿਹੜੇ ਅਸੈਂਬਲ ਕਰਦੇ ਨੇ, ਜਿੱਥੇ ਪਾਵਰ ਟ੍ਰੇਨਸ ਕੰਪੋਨੈਂਟ ਬਣਦੇ ਨੇ, 2019 ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਕੋਈ ਵੀ ਆਰਡਰ ਜਿਹੜਾ ਉਹ ਰੱਖਿਆ ਨਹੀਂ ਗਿਆ। ਸੋ ਇਹ ਵੀ ਇਸ਼ਾਰਾ ਜਿਹੜਾ ਆ ਉਹ ਹੋ ਸਕਦਾ ਹੈ ਵੀ 2019 ਤੋਂ ਬਾਅਦ ਦੇ ਵਿੱਚ ਇਹ ਜਿਹੜੇ ਪਲਾਂਟ ਆ ਉਹ ਵੀ ਇੱਕ ਹਿਸਾਬ ਦੇ ਨਾਲ ਬੰਦ ਕੀਤੇ ਜਾ ਸਕਦੇ ਆ। ਸੋ ਨਾਰਥ ਅਮਰੀਕਾ ਦੇ ਵਿੱਚ ਨੰਬਰ 1 ਜਿਹੜਾ ਕਾਰ ਮੇਕਰ ਜਿਹੜੀ ਜਨਰਲ ਮੋਟਰਸ ਆ, ਉਹਨਾਂ ਨੇ ਜਿਹੜਾ ਆ ਕਾਫੀ ਕਹਿ ਲਓ ਵੀ ਇੱਕ ਨਵਾਂ ਹੁਣ ਰੌਲਾ ਰੱਪਾ ਪਿਆ ਆ। ਸਭ ਨੂੰ ਯਾਦ ਹੋਊਗਾ ਦਹਾਕਾ ਪਹਿਲਾਂ ਜਦੋਂ ਰਿਸੈਸ਼ਨ ਆਇਆ ਸੀਗਾ, ਉਦੋਂ ਇਹਨਾਂ ਨੇ ਬੈਂਕਰਪਸੀ ਵੀ ਜਿਹੜੀ ਫਾਈਲ ਕੀਤੀ ਸੀ, ਤੇ ਜਿਹੜੀਆਂ ਇਹ ਆਟੋ ਮੇਕਰ ਸੀਗੇ ਉਹਨਾਂ ਨੂੰ ਗਵਰਨਮੈਂਟ ਨੇ ਬੜੇ ਵੱਡੇ ਉਦੋਂ ਜਿਹੜੇ ਕਹਿ ਲਓ ਵੀ ਲੋਨ ਦਿੱਤੇ ਸੀ, ਇਨਸੈਂਟਿਵ ਜਿਹੜੇ ਡਾਲਰਸ ਜਿਹੜੇ ਦਿੱਤੇ ਸੀ ਵੀ ਭਾਈ ਆਪਣੇ ਇਸ ਕਰਜ਼ੇ ਦੇ ਵਿੱਚੋਂ ਜਿਹੜਾ ਆ ਉਹ ਬਾਹਰ ਨਿਕਲੋ। ਤੇ ਜਿਹੜੇ ਜਨਰਲ ਮੋਟਰ ਆ ਉਹ ਕਹਿ ਰਹੇ ਆ ਵੀ ਜਿਹੜੇ ਪ੍ਰੀ ਟੈਕਸ ਚਾਰਜਸ ਜਿਹੜੇ $3 ਬਿਲੀਅਨ ਦੇ ਆ ਉਹ ਜਿਹੜੇ ਵਰਤ ਕੇ ਜਿਹੜਾ ਤਕਰੀਬਨ ਤੇ ਨਾਲ ਦੇ ਨਾਲ ਜਿਹੜਾ $4 ਬਿਲੀਅਨ ਦੇ ਜਿਹੜੇ ਕੱਟਬੈਕਸ ਜਿਹੜੇ ਆ ਉਹਨਾਂ ਨੂੰ ਪੇ ਆਫ ਕਰਨ ਦੇ ਲਈ ਜਿਹੜੇ ਆ ਉਹ ਵਰਤੇ ਜਾਣਗੇ। ਸੋ ਕਹਿੰਦੇ ਵੀ ਅਸੀਂ ਆਪਣਾ ਐਨੂਅਲ ਫ੍ਰੀ ਕੈਸ਼ ਫਲੋ ਆ ਉਸ ਨੂੰ ਵਧਾਉਣਾ ਚਾਹੁੰਦੇ ਆ $6 ਬਿਲੀਅਨ ਤੱਕ ਜੀ। ਸੋ 15% ਵਰਕਫੋਰਸ ਜਿਹੜੀ GM ਕੰਪਨੀ ਆ ਉਹ ਆਪਣੀ ਕੱਟਣ ਜਾ ਰਹੀ ਆ। 3 ਪਲਾਂਟ ਉਹਨੇ 2018 ਚ ਬੰਦ ਕਰਨੇ ਆ, 2 ਜਿਹੜੇ 2019 ਚ ਕਰਨੇ ਆ, ਤੇ 25% ਜਿਹੜੀ ਐਗਜ਼ੀਕਿਊਟਿਵ ਲੈਵਲ ਦੇ ਇੰਪਲਾਈਜ਼ ਹੈਗੇ ਆ ਉਹਦੇ ਵਿੱਚ ਕੱਟ ਕਰਨ ਜਾ ਰਹੇ ਆ ਜੀ। ਤੇ ਇਸ ਤੋਂ ਜੇ ਅਗਲੀ ਖਬਰ ਵੱਲ ਚੱਲੀਏ, ਰਸ਼ੀਆ ਦੀ ਤੇ ਯੂਕਰੇਨ ਦੀ ਕਹਿੰਦੇ ਵੀ ਬਹੁਤ ਜਿਹੜਾ ਉੱਥੇ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਆ। ਯੂਕਰੇਨ ਨੇ ਰਸ਼ੀਆ ਨੇ ਕੱਲ ਯੂਕਰੇਨ ਦੇ 3 ਜਿਹੜੇ ਆ ਸ਼ਿਪਸ ਆ ਕਰੀਮੀਆ ਦੇ ਲਾਗੇ ਉਹਨਾਂ ਨੂੰ ਸੀਜ਼ ਕਰ ਲਿਆ, ਤੇ ਨਾਲ ਹੀ ਜਿਹੜੇ ਉਹਨਾਂ ਦੇ ਉੱਤੇ ਇੰਪਲਾਈ ਸੀ ਜਾਂ ਜਿਹੜੇ ਵੀ ਕੰਮ ਕਰਦੇ ਸੀ ਉਹਨਾਂ ਨੂੰ ਵੀ ਨਾਲ ਹੀ ਅਰੈਸਟ ਕਰ ਲਿਆ। ਉਹ ਤੋਂ ਬਾਅਦ ਯੂਕਰੇਨ ਨੇ ਆਲਰੇਡੀ ਜਿਹੜਾ ਆ ਮਾਰਸ਼ਲ ਲਾ ਦਿੱਤਾ ਹੈਗਾ ਆ ਜੀ। ਬਿਲਕੁਲ, ਇਹ ਕਾਫੀ ਇਸ ਟਾਈਮ ਵੱਡੀ ਸਮੱਸਿਆ ਜਿਹੜੀ ਬਣ ਕੇ ਆਈ ਆ। ਸਭ ਨੂੰ ਯਾਦ ਹੋਵੇਗਾ ਅੱਜ ਤੋਂ ਕੁਝ ਵਰੇ ਪਹਿਲਾਂ ਰਸ਼ੀਆ ਦੇ ਦਬਦਬੇ ਵਾਲਾ ਇਲਾਕਾ ਜਿਹੜਾ ਕਰੀਮੀਆ ਆ, ਉਸਨੇ ਆਪਣੇ ਆਪ ਨੂੰ ਉੱਥੇ ਦੇ ਜਿਹੜੇ ਲੀਡਰ ਸੀਗੇ, ਕਿਉਂਕਿ ਉਹ ਰਸ਼ੀਅਨ ਵਲਾਦੀਮੀਰ ਪੁਤਿਨ ਦੇ ਕਰੀਬੀ ਕਹਿ ਸਕਦੇ ਆ ਜਾਂ ਉਹਨਾਂ ਦੇ ਨਾਲ ਜਿਹੜੇ ਮਿਲ ਕੇ ਚੱਲ ਰਹੇ ਸੀ, ਉਹਨਾਂ ਨੇ ਯੂਕਰੇਨ ਦੇ ਨਾਲੋਂ ਆਪਣੇ ਆਪ ਨੂੰ ਵੱਖ ਹੋਣ ਦਾ ਇੱਕ ਵੱਖਰਾ ਜਿਹੜਾ ਫੈਸਲਾ ਲੈ ਲਿਆ ਸੀ, ਜਿਸ ਦੇ ਉੱਤੇ ਸਾਰੇ ਹੀ ਬਾਕੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੇ ਮੁਲਕਾਂ ਨੇ ਇਹ ਆਖਿਆ ਸੀਗਾ ਵੀ ਇਹ ਟੋਟਲੀ ਗਲਤ ਗੱਲ ਆ। ਤੇ ਉਸੇ ਹੀ ਜਿਹੜਾ ਅਨੈਕਸ ਕੀਤਾ ਹੋਇਆ ਇਲਾਕਾ ਆ, ਉਸੇ ਦੇ ਜਿਹੜਾ ਤੱਟ ਦੇ ਉੱਤੇ ਜਿਹੜੇ ਯੂਕਰੇਨ ਦੇ ਜਿਹੜੇ ਵੈਸਲਸ ਆ ਉਹਨਾਂ ਨੂੰ ਇਹਨਾਂ ਨੇ ਹੁਣ ਕਬਜ਼ੇ ਅਧੀਨ ਲੈ ਲਿਆ ਆ। ਸੋ ਯੂਕਰੇਨ ਦੇ ਪ੍ਰੈਜ਼ੀਡੈਂਟ ਪੈਟਰੋ ਪੋਰੋਸ਼ੈਂਕੋ ਉਹ ਕਹਿੰਦੇ ਇਸ ਟਾਈਮ ਜਿਹੜੇ ਆ ਉਹ ਵੀ ਬੜੇ ਸਦਮੇ ਦੇ ਵਿੱਚ ਆ ਵੀ ਝਟਕਾ ਜਿਹੜਾ ਉਹਨਾਂ ਨੂੰ ਲੱਗਾ ਆ ਵੀ ਇਹ ਕੀ ਹੋਇਆ ਆ। ਉੱਧਰ ਜਿਹੜਾ UN ਦੀ ਸਿਕਿਉਰਿਟੀ ਕਾਉਂਸਲ ਦੀ ਅੱਜ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਆ ਉਹ ਇਸ ਟਾਈਮ ਹੋਣ ਜਾ ਰਹੀ ਆ ਵੀ ਇਹ ਜਿਹੜਾ ਕ੍ਰਾਈਸਿਸ ਇਸ ਟਾਈਮ ਆਇਆ ਹੋਇਆ, ਇਹ ਜਿਹੜਾ ਮਸਲਾ ਇਸ ਟਾਈਮ ਬਿਲਕੁਲ ਫੈਲ ਗਿਆ ਆ, ਵੀ ਉਸ ਨੂੰ ਕਿਸ ਤਰੀਕੇ ਦੇ ਨਾਲ ਕਾਬੂ ਕੀਤਾ ਜਾਵੇ, ਕਿੱਦਾਂ ਰਸ਼ੀਆ ਵਾਲਿਆਂ ਨੂੰ ਜਿਹੜਾ ਆ ਉਸ ਚੀਜ਼ ਤੋਂ ਹਟਾਇਆ ਜਾਵੇ ਵੀ ਭਾਈ ਇਹ ਕੰਮ ਜਿਹੜਾ ਆ ਉਹ ਤੁਸੀਂ ਨਾ ਕਰੋ। ਪਰ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਪਰ ਜਿਹੜਾ ਰਸ਼ੀਆ ਆ ਇੱਥੋਂ ਇਹ ਪਤਾ ਲੱਗਦਾ ਵੀ ਉਹ ਟਲਦਾ ਨਹੀਂ, ਉਹ ਹਟਦਾ ਨਹੀਂ। ਜਦੋਂ ਵੀ ਮੌਕਾ ਲੱਗਦਾ ਆ ਉਹ ਯੂਕਰੇਨ ਨੂੰ ਤਾਂ ਜ਼ਿਆਦਾ ਹੀ ਜਿਹੜਾ ਲਤਾੜਨ ਦੇ ਵਿੱਚ ਲੱਗਾ ਹੋਇਆ ਆ। ਸੋ ਇਹਦੇ ਸੰਬੰਧ ਵਿੱਚ ਰਸ਼ੀਆ ਦੇ ਸਟੇਟ ਮੀਡੀਆ ਨੇ ਇਹ ਨਿਊਜ਼ ਦਿੱਤੀ ਆ ਕਿ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਪੋਰੋਸ਼ੈਂਕੋ, ਉਹਨਾਂ ਨੇ ਇਹ ਜਿਹੜਾ ਪ੍ਰਵੋਕ ਕੀਤਾ ਹੈਗਾ ਆ ਤਾਂ ਕਿ ਜਿਹੜੀ ਉਹਨਾਂ ਦੀ ਇਲੈਕਸ਼ਨ ਆ ਉਹਨੂੰ ਜਿਹੜਾ ਡਿਲੇ ਕੀਤਾ ਜਾ ਸਕੇ। ਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਉਹਨਾਂ ਵੱਲੋਂ ਹਜੇ ਤੱਕ ਕੋਈ ਕਮੈਂਟ ਨਹੀਂ ਆਇਆ ਇਸ ਇਨਸੀਡੈਂਟ ਦੇ ਉੱਤੇ। ਪਰ ਰਸ਼ੀਆ ਵਾਲੇ ਕਹਿੰਦੇ ਆ ਯੂਕਰੇਨ ਜਿਹੜਾ ਆ ਉਹ ਇਲੀਗਲੀ ਉਹ ਜਿਹੜਾ ਰਸ਼ੀਆ ਦੇ ਪਾਣੀ ਆ ਉਹਨਾਂ ਦੇ ਵਿੱਚ ਉਹਨਾਂ ਦੇ ਵੈਸਲ ਐਂਟਰ ਹੋਏ ਆ, ਅਸੀਂ ਇਸ ਕਰਕੇ ਜਿਹੜਾ ਉਹਨਾਂ ਨੂੰ ਸੀਜ਼ ਕੀਤਾ ਹੈਗਾ। ਪਰ ਜਿਸ ਤਰ੍ਹਾਂ ਦੂਸਰੇ ਪਾਸੇ ਬ੍ਰੈਕਸਿਟ ਦੀ ਗੱਲ ਚੱਲ ਰਹੀ ਆ ਤੇ ਉੱਧਰ ਕਹਿੰਦੇ ਵੀ ਬ੍ਰੈਕਸਿਟ ਨਾਲੋਂ ਹੁਣ ਇਹ ਜਿਹੜਾ ਇਸ਼ੂ ਆ ਇਹ ਬਹੁਤ ਜ਼ਿਆਦਾ ਗਰਮਾ ਗਿਆ ਹੈਗਾ ਆ। ਜੀ ਬਿਲਕੁਲ, ਕਿਉਂਕਿ ਇੱਕ ਹਿਸਾਬ ਦੇ ਨਾਲ ਇਸ ਨੂੰ ਲੜਾਈ ਵਾਲਾ ਮਾਹੌਲ ਹੀ ਜਿਹੜਾ ਆ ਉਹ ਸਿਰਜਿਆ ਜਿਹੜਾ ਉਹ ਜਾ ਰਿਹਾ ਆ। ਸੋ ਜਿਹੜੀ ਆਪਣੀ ਲੋਕਲ ਸਿਆਸਤ ਆ ਉਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਜੇ ਆਪਾਂ ਉੱਥੋਂ ਦੀ ਯੂਕਰੇਨ ਦੀ ਗੱਲ ਕਰੀਏ ਤਾਂ ਟਰਾਈ ਜਿਹੜੀ ਆ ਸਾਰੇ ਜਾਣੇ ਕਰਦੇ ਹੁੰਦੇ ਆ,
ਪਰ ਇਹ ਮਸਲਾ ਕੁਝ ਜ਼ਿਆਦਾ ਹੀ ਵੱਧਦਾ ਹੈ। ਪਰ ਇਹ ਵੀ ਆਪਾਂ ਦੇਖਦੇ ਰਹੇ ਹਾਂ ਵੀ ਰਸ਼ੀਆ ਵਾਲੇ ਜਿਹੜੇ ਟਲਦੇ ਨਹੀਂ ਆ, ਉਹ ਹਮੇਸ਼ਾ ਹੀ ਇੱਦਾਂ ਕੁਛ ਨਾ ਕੁਛ ਜਿਹੜਾ ਆ ਉਹ ਕੰਮ ਕਰਦੇ ਰਹਿੰਦੇ ਆ। ਕੁਛ ਵਾਰੀ ਪਹਿਲਾਂ ਉਹਨਾਂ ਨੇ 1 ਲੱਖ ਹੀ ਜਿਹੜਾ ਕਹਿ ਲਓ ਵੀ ਯੂਕਰੇਨ ਦਾ ਆਪਣੇ ਅਧੀਨ ਕਰਵਾ ਲਿਆ ਸੀਗਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਸ ਟਾਈਮ ਜਿਹੜਾ ਸਭ ਨੂੰ ਪਤਾ ਵੀ ਜਿਹੜਾ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ, ਉਸ ਨੂੰ ਲੈ ਕੇ ਅਮਰੀਕਾ ਅਤੇ ਖਾਸ ਕਰਕੇ ਜਿਹੜੇ ਆ ਰਾਸ਼ਟਰਪਤੀ ਟਰੰਪ ਆ, ਉਹਨਾਂ ਦੇ ਜਿਹੜੇ ਸੁਰ ਆ ਬਹੁਤ ਹੀ ਜ਼ਿਆਦਾ ਨਰਮ ਨੇ। ਉਹਨਾਂ ਨੇ CIA ਦੀ ਜਿਹੜੀ ਰਿਪੋਰਟ ਆ ਉਸ ਨੂੰ ਵੀ ਖੁਰਦ-ਬੁਰਦ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਉਸ ਦੇ ਵਿੱਚ ਉਹਨਾਂ ਨੇ ਇਹ ਮੰਨਿਆ ਨਹੀਂ ਵੀ ਜਿਹੜੀ CIA ਦੀ ਰਿਪੋਰਟ ਦੇ ਵਿੱਚ ਉਹਨਾਂ ਨੇ ਪੱਕੇ ਤੌਰ ਦੇ ਉੱਤੇ ਕਿਹਾ ਆ, ਸਬੂਤਾਂ ਦੇ ਨਾਲ ਕਹਿੰਦੇ ਵੀ ਉਹ ਕਹਿ ਰਹੇ ਆ ਵੀ ਇਸ ਜਿਹੜਾ ਜਰਨਲਿਸਟ ਸੀਗਾ ਜਮਾਲ ਖਸ਼ੋਗੀ, ਉਸ ਦੀ ਮੌਤ ਦੇ ਵਿੱਚ ਡਾਇਰੈਕਟ ਲਿੰਕ ਜਿਹੜਾ ਆ MSB ਦਾ ਸੀਗਾ, ਉਸ ਦੇ ਹੀ ਕਹਿਣ ਦੇ ਉੱਤੇ ਹੋਇਆ ਆ। ਪਰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਇਸ ਚੀਜ਼ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈਗੇ ਅਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜੇ ਸਾਊਦੀ ਕਰਾਊਨ ਪ੍ਰਿੰਸ ਆ ਉਸ ਨੂੰ ਇੱਕ ਪਾਸ ਜਿਹੜਾ ਉਹ ਦਿੱਤਾ ਹੋਇਆ ਆ। ਬਹੁਤ ਸਾਰੇ ਅੰਤਰਰਾਸ਼ਟਰੀ ਪੱਧਰ ਦਾ ਜਿਹੜਾ ਦਬਾਅ ਆ ਉਹ ਸਾਊਦੀ ਅਰੇਬੀਆ ਦੇ ਉੱਤੇ ਪੈ ਰਿਹਾ ਆ। ਕਈ ਜਣੇ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਜਿਹੜਾ ਆ ਕਰਾਊਨ ਪ੍ਰਿੰਸ ਨੂੰ ਜਿਹੜਾ ਉਹਦੇ ਅਹੁਦੇ ਤੋਂ ਜਿਹੜਾ ਲਾਹਿਆ ਜਾਵੇ, ਪਰ ਸਾਊਦੀ ਅਰੇਬੀਆ ਨੇ ਇਸ ਚੀਜ਼ ਨੂੰ ਸਪਸ਼ਟ ਕਰ ਦਿੱਤਾ ਵੀ ਐਵੇਂ ਰੌਲਾ ਨਾ ਤੁਸੀਂ ਪਾਈ ਜਾਓ, ਅਸੀਂ ਇਸ ਨੂੰ ਕਿਸੇ ਪਾਸੇ ਨਹੀਂ ਲਾਉਣਾ। ਅਤੇ ਕਹਿੰਦੇ ਜਾਂਚ ਜਿਹੜੀ ਅਸੀਂ ਸਾਡੇ ਪਾਸੇ ਜਿਹੜੀ ਉਹ ਚੱਲ ਰਹੀ ਆ, ਜੇ ਤੁਹਾਡੇ ਕੋਲ ਇੱਦਾਂ ਦੇ ਕੋਈ ਸਬੂਤ ਹੈਗੇ ਆ ਤਾਂ ਸਾਨੂੰ ਦੱਸੋ, ਅਤੇ ਜਿਹੜੇ ਪਬਲਿਕ ਪ੍ਰੋਸੀਕਿਊਟਰ ਆ ਉਸ ਨੂੰ ਤੁਸੀਂ ਜਿਹੜਾ ਉਹ ਦੱਸੋ ਜਿਹੜੀ ਜਾਂਚ ਕਰ ਰਹੇ ਆ, ਅਤੇ ਅਸੀਂ ਫਿਰ ਉਸ ਨੂੰ ਦੇਖਦੇ ਹੋਏ ਜਿਹੜਾ ਕੋਈ ਫੈਸਲਾ ਜਿਹੜਾ ਲਵਾਂਗੇ। ਅਜੇ ਤੁਹਾਡਾ ਰੌਲਾ ਪਾਉਣ ਦਾ ਜਿਹੜਾ ਕੋਈ ਫਰਕ ਨਹੀਂ ਹੈਗਾ। ਸੋ ਇਹ ਮਸਲਾ ਤਾਂ ਹੀ ਹਰਜੋਤ ਸਿੰਘ ਜੀ ਜ਼ਿਆਦਾ ਜਿਹੜਾ ਉਲਝਿਆ ਸੀ ਅਤੇ ਜ਼ਿਆਦਾ ਇਸ ਦੇ ਉੱਤੇ ਦਬਾਅ ਬਣਿਆ ਸੀਗਾ ਵੀ ਕਿਉਂਕਿ ਕਿਸੇ ਬਾਹਰਲੇ ਮੁਲਕ ਦੀ ਧਰਤੀ ਦੇ ਉੱਤੇ ਸਾਊਦੀ ਅਰੇਬੀਆ ਦੇ ਜਿਹੜੇ ਕੌਂਸਲੇਟ ਦੇ ਵਿੱਚ, ਦੂਤਾਵਾਸ ਦੇ ਵਿੱਚ ਇਸ ਬੰਦੇ ਨੂੰ ਉੱਥੇ ਜਾਨੋਂ ਮਾਰ ਦਿੱਤਾ ਗਿਆ ਅਤੇ ਬਾਅਦ 'ਚ ਉਹਦੇ ਟੋਟੇ ਕਰਕੇ ਉਸ ਦੀ ਲਾਸ਼ ਦਾ ਵੀ ਜਿਹੜਾ ਆ ਉਹ ਪਤਾ ਨਹੀਂ ਲੱਗਣ ਦਿੱਤਾ ਗਿਆ। ਇਸੇ ਦੇ ਉੱਤੇ ਜਿਹੜੇ ਕਈ ਰਿਪਬਲਿਕਨ ਸੈਨੇਟਰਸ ਵੀ ਆ ਉਹ ਹੁਣ ਰਾਸ਼ਟਰਪਤੀ ਟਰੰਪ ਤੋਂ ਨਾਖੁਸ਼ ਨੇ ਵੀ ਉਹਨਾਂ ਨੇ ਜਿਹੜਾ ਸਾਊਦੀ ਅਰੇਬੀਆ ਆ ਉਹਨਾਂ ਦੇ ਜਿਹੜੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਢਿੱਲ ਵਰਤਾਈ ਹੋਈ ਆ ਵੀ ਉਹ ਠੀਕ ਨਹੀਂ ਆ। ਜਿਸ ਦੇ ਵਿੱਚ ਜਿਹੜੇ ਸੈਨੇਟਰ ਲਿੰਡਸੀ ਗ੍ਰਾਹਮ, ਬੌਬ ਕੌਰਕਰ ਜਿਹੜੇ ਆ ਉਹ ਕਹਿੰਦੇ ਆ, ਅਤੇ ਹੋਰ ਵੀ ਕਈ ਜਿਹੜੇ ਸੈਨੇਟਰਸ ਕਹਿੰਦੇ ਆ ਵੀ ਜਿਹੜੇ ਸਾਊਦੀ ਕਰਾਊਨ ਪ੍ਰਿੰਸ ਦਾ ਇਸ ਦੇ ਵਿੱਚ ਰੋਲ ਹੈਗਾ ਆ, ਉਸ ਦੀ ਸਜ਼ਾ ਜਿਹੜੀ ਆ ਇਸ ਨੂੰ ਦੇਣੀ ਚਾਹੀਦੀ ਆ। ਸੋ ਦੇਖਦੇ ਹਾਂ ਵੀ ਹੁਣ ਕਿਉਂਕਿ ਕਾਂਗਰਸ ਜਿਹੜਾ ਆ ਕੋਈ ਨਾ ਕੋਈ ਮਤਾ ਜਿਹੜਾ ਇਸ ਚੀਜ਼ ਦੇ ਵਿੱਚ ਲਿਆ ਸਕਦੀ ਆ ਵੀ ਸਾਊਦੀ ਅਰੇਬੀਆ ਦੇ ਨਾਲ ਜਾਂ ਜਿਹੜੀ ਆਰਮਸ ਡੀਲ ਜਿਹੜੀ ਕੋਈ ਹੋਣੀ ਆ ਉਸ ਦੇ ਉੱਤੇ ਕਿਸੇ ਤਰੀਕੇ ਦੀ ਜਿਹੜੀ ਆ ਰੋਕ ਲਾਉਣੀ ਚਾਹੁੰਦੇ ਆ, ਜਾਂ ਉਸ ਦੇ ਵਿੱਚ ਕੁਛ ਅਜਿਹੀਆਂ ਸ਼ਰਤਾਂ ਜਿਹੜੀਆਂ ਉਹ ਰੱਖਣੀਆਂ ਚਾਹੁੰਦੇ ਆ ਵੀ ਅਜਿਹਾ ਕੰਮ ਜਿਹੜਾ ਬਾਅਦ ਸਾਊਦੀ ਅਰੇਬੀਆ ਦੇ ਵਿੱਚ ਨਾ ਹੋਵੇ, ਅਤੇ ਜਾਂ ਜਿਸ ਨੇ ਕਰਵਾਇਆ ਆ ਮੁਹੰਮਦ ਬਿਨ ਸਲਮਾਨ ਉਸ ਨੂੰ ਇਸ ਦੀ ਬਣਦੀ ਜਿਹੜੀ ਸਜ਼ਾ ਆ ਉਹ ਕੋਈ ਮਿਲ ਸਕੇ। ਸੋ ਲੈਟਸ ਸੀ ਵੀ ਇਸ ਦੇ ਵਿੱਚ ਕੀ ਹੋਊਗਾ। ਪਰ ਉਹਨਾਂ ਦੇ ਆਪਣੇ ਜਿਹੜੇ ਕੁਛ ਰਿਪਬਲਿਕਨ ਸੈਨੇਟਰਸ ਆ ਉਹ ਰਾਸ਼ਟਰਪਤੀ ਟਰੰਪ ਦੇ ਇਸ ਨਰਮ ਰਵੱਈਏ ਤੋਂ ਥੋੜ੍ਹਾ ਜਿਹਾ ਨਾਖੁਸ਼ ਨਜ਼ਰ ਆ ਰਹੇ ਨੇ। ਸੋ ਬਿਲਕੁਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਉਹ ਕਹਿ ਰਹੇ ਆ ਵੀ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ, ਫੈਕਟਸ ਨਹੀਂ ਪਤਾ ਲੱਗ ਰਿਹਾ ਵੀ ਮਰਡਰ ਕਿਸ ਤਰ੍ਹਾਂ ਹੋਇਆ ਹੈਗਾ ਆ। ਅਤੇ ਦੂਸਰੇ ਪਾਸੇ ਜਿਹੜਾ ਸਾਊਦੀ ਅਰੇਬੀਆ ਆ ਉਹਦੇ ਨਾਲ ਰਿਲੇਸ਼ਨ ਖਰਾਬ ਨਹੀਂ ਕਰ ਸਕਦੇ, ਇਰਾਨ ਨੂੰ ਸਾਨੂੰ ਦੱਬਣਾ ਪੈਣਾ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟ ਹੈਗੇ ਆ, ਡੈਮੋਕ੍ਰੇਟ ਰਿਪ੍ਰੈਜ਼ੈਂਟੇਟਿਵ ਐਡਮ ਸ਼ਿਫ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਚੇਅਰਮੈਨ ਹੋਣਗੇ ਹਾਊਸ ਇੰਟੈਲੀਜੈਂਸ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਮੈਨੂੰ CIA ਵੱਲੋਂ ਬਰੀਫ ਨਹੀਂ ਕੀਤਾ ਗਿਆ ਵੀ ਕਿਸ ਤਰ੍ਹਾਂ ਇਸ ਜਰਨਲਿਸਟ ਦਾ ਕਤਲ ਕੀਤਾ ਗਿਆ ਆ, ਅਤੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਅਮਰੀਕਨ ਲੋਕਾਂ ਲਈ ਇੱਕ ਤਰ੍ਹਾਂ ਨਾਲ ਡਿਸਹੋਨੈਸਟੀ ਜ਼ਾਹਿਰ ਕਰ ਰਹੇ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੀ ਇਮੀਗ੍ਰੇਸ਼ਨ ਦੀ ਖਬਰ ਆ ਉਹ ਪਿਛਲੇ ਵੀਕਐਂਡ ਬਹੁਤ ਗਰਮਾਈ ਰਹੀ। ਇੱਕ ਦਿਨ ਲਗਭਗ US ਦਾ ਜਿਹੜਾ ਬਾਰਡਰ ਆ ਤਿਵਾਨਾ ਦੇ ਜਿਹੜਾ ਨਾਲ ਲੱਗਦਾ ਆ ਉਹਨੂੰ ਸ਼ਟ ਡਾਊਨ ਵੀ ਕਰ ਦਿੱਤਾ ਗਿਆ ਟੈਂਪਰੇਰੀਲੀ, ਪੂਰੀ ਤਰ੍ਹਾਂ। ਚਾਹੇ ਕੋਈ ਸਿਟੀਜ਼ਨ ਸੀ, ਗ੍ਰੀਨ ਕਾਰਡ ਹੋਲਡਰ ਸੀ, ਉਹਨੂੰ ਐਂਟਰ ਨਹੀਂ ਕਰਨ ਦਿੱਤਾ ਗਿਆ। ਅਤੇ ਖਬਰਾਂ ਇਹ ਆ ਰਹੀਆਂ ਵੀ 500 ਤੋਂ ਵੱਧ ਲੋਕ ਜਿਹੜੇ ਭੱਜ ਕੇ ਉਹ ਬਾਰਡਰ ਵੱਲ ਆ ਗਏ, ਜਿਹਦੇ ਵਿੱਚੋਂ 40 ਦੇ ਕਰੀਬ 42 ਦੇ ਕਰੀਬ ਫੜੇ ਵੀ ਗਏ, ਜਿਨ੍ਹਾਂ ਨੂੰ ਫੜ ਕੇ ਜਿਹੜਾ ਉੱਥੋਂ ਫਿਰ ਡਿਪੋਰਟ ਕਰ ਦਿੱਤਾ ਗਿਆ। ਅਤੇ ਟੀਅਰ ਗੈਸ ਜਿਹੜੀ ਆ ਉਹ ਵੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹਦੇ ਵੱਲੋਂ ਛੱਡੀ ਗਈ। ਅਤੇ ਕ੍ਰਿਸਟੀਜਨ ਨੀਲਸਨ ਆ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਹਾਜ਼ਰੀ 'ਚ ਕਿਹਾ ਵੀ ਅਸੀਂ ਇਸ ਤਰ੍ਹਾਂ ਦਾ ਬਿਹੇਵੀਅਰ ਜਿਹੜਾ ਆ, ਜਿਹੜੇ ਲੋਕ ਪੋਲੀਟੀਕਲ ਅਸਾਈਲਮ ਮੰਗਣ ਆ ਰਹੇ ਆ ਅਤੇ ਉੱਤੋਂ ਪੱਥਰਾਂ ਦੇ ਨਾਲ ਸਾਡੇ ਜਿਹੜੇ ਬਾਰਡਰ ਪੈਟਰੋਲ ਏਜੰਟ
ਉਹਨਾਂ ਤੇ ਅਟੈਕ ਕਰ ਰਹੇ ਆ, ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਜਿਹੜੀ ਟੀਅਰ ਗੈਸ ਛੱਡੀ ਗਈ ਆ। ਪਰ ਦੂਸਰੇ ਪਾਸੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਵੀ ਉਹਨਾਂ ਦੇ ਵਿੱਚ ਬੱਚੇ ਵੀ ਸੀ, ਜਿਹੜੇ ਕਈ ਬੱਚੇ ਜਿਹੜੇ ਆ ਉਹ ਫੇਂਟ ਹੋ ਗਏ। ਹੁਣ ਇਹਦੇ ਸੰਬੰਧ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ ਕਈ, ਉਹ ਖਾਸ ਕਰਕੇ ਇਹ ਕਹਿ ਰਹੇ ਆ ਵੀ ਦੇਖੋ ਪੋਲੀਟੀਕਲ ਅਸਾਈਲਮ ਜਿਹੜਾ ਆ ਉਹ ਤਾਂ ਪੋਲੀਟੀਕਲ ਅਸਾਈਲਮ ਹੀ ਆ। ਜਦੋਂ ਜਿਊਜ਼ ਨੂੰ ਤੁਸੀਂ ਪੋਲੀਟੀਕਲ ਅਸਾਈਲਮ ਦਿੰਦੇ ਆ, ਸੀਰੀਅਨ ਲੋਕਾਂ ਨੂੰ ਦਿੰਦੇ ਆ, ਸਮਾਲੀਅਨ ਨੂੰ ਦਿੰਦੇ ਆ, ਉਹ ਤਾਂ ਤੁਸੀਂ ਅਟੈਕ ਨਹੀਂ ਕਰਦੇ ਗੈਸ ਦੇ ਨਾਲ। ਅਤੇ ਹੁਣ ਜਿਹੜੇ ਹੰਡਰਾਸ ਤੋਂ ਆ ਰਹੇ ਆ ਉਹਨਾਂ ਨੂੰ ਤੁਸੀਂ ਗੈਸ ਦੇ ਨਾਲ ਜਿਹੜਾ ਅਟੈਕ ਕਰ ਰਹੇ ਆ। 5000 ਦੇ ਕਰੀਬ ਮਾਈਗਰੈਂਟਸ ਜਿਹੜੇ ਆ ਕਹਿੰਦੇ ਆਲਰੇਡੀ ਤੈਵਾਨਾਂ ਦੇ ਵਿੱਚ ਹੈਗੇ ਆ। ਅਤੇ ਹੁਣ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਇੱਕ ਤਰ੍ਹਾਂ ਨਾਲ ਧਮਕੀ ਵੀ ਦਿੱਤੀ ਗਈ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਬਾਰਡਰ ਆ ਉਹ ਪੂਰੀ ਤਰ੍ਹਾਂ ਵੀ ਸ਼ਟ ਡਾਊਨ ਕਰ ਦਾਂਗੇ ਜੇ ਤੁਸੀਂ ਇਹ ਕੰਟਰੋਲ ਨਾ ਕੀਤਾ। ਜੀ ਬਿਲਕੁਲ, ਉਹਨਾਂ ਨੇ ਇਹ ਜ਼ਰੂਰ ਧਮਕੀ ਦਿੱਤੀ ਹੈ। ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਇਸ ਟਾਈਮ ਕਾਫੀ ਜਿਹੜੇ ਇਸ ਚੀਜ਼ ਨੂੰ ਲੈ ਕੇ ਗਰਮ ਤਾਂ ਹੈਗੇ ਹੀ ਆ। ਉੱਧਰ ਉਹ ਕਿਉਂਕਿ ਇਹ ਬਾਰਡਰ ਦੇ ਨਾਲ, ਉਹਨਾਂ ਦੀ ਵਾਲ ਦੇ ਨਾਲ, ਕੰਧ ਦੇ ਨਾਲ ਸਿੱਧੀ ਜੁੜੀ ਹੋਈ ਉਹਨਾਂ ਦੀ ਗੱਲ ਆ। ਅਤੇ ਦਸੰਬਰ ਦੇ ਪਹਿਲੇ ਵੀਕ ਤਾਈਂ ਇਹਨਾਂ ਨੂੰ ਕੋਈ ਨਾ ਕੋਈ ਫੈਸਲਾ ਜਿਹੜਾ ਕਰਨਾ ਪੈਣਾ ਆ। ਜਿਹੜੀ ਗੌਰਮੈਂਟ ਆ, ਫੈਡਰਲ ਗੌਰਮੈਂਟ ਆ, ਉਸ ਨੂੰ ਬਜਟ ਕਰਨ ਦੇ ਲਈ ਹਾਊਸ ਦੇ ਨਾਲ ਕਾਂਗਰਸ ਨੂੰ ਜਿਹੜੇ ਆ ਮਿਲ ਜੁਲ ਕੇ ਇਹ ਕੋਈ ਨਾ ਕੋਈ ਜਿਹੜਾ ਆ ਉਹ ਫੈਸਲਾ ਲੈਣਾ ਪੈਣਾ, ਡੀਲ ਬਣਾਉਣੀ ਪੈਣੀ ਆ। ਰਾਸ਼ਟਰਪਤੀ ਟਰੰਪ ਬਜਿੱਦ ਨੇ ਇਸ ਟਾਈਮ ਵੀ ਉਹਨਾਂ ਦੇ ਲਈ ਜਿਹੜੇ ਇਸ ਬਜਟ ਦੇ ਵਿੱਚ ਜਿਹੜੇ ਕੁਛ ਡਾਲਰ ਜਿਹੜੇ ਆ ਉਹ ਰੱਖੇ ਜਾਣ ਬਾਰਡਰ ਵਾਲ ਦੇ ਲਈ। ਅਤੇ ਉੱਧਰ ਦੂਜੇ ਪਾਸੇ ਜਿਹੜੇ ਆ ਜੇ ਕੋਈ ਨਾ ਕੋਈ ਜਿਹੜਾ ਕਹਿ ਲਓ ਵੀ ਵਿਚਾਰ ਇਸ ਚੀਜ਼ ਦੇ ਪ੍ਰਤੀ ਪੂਰਾ ਬਣਿਆ ਨਹੀਂ ਆ। ਇਹ ਵੀ ਦੱਸ ਜਾਈ ਵੀ ਜਿਹੜੀ ਨਵੀਂ ਹੁਣ ਕਾਂਗਰਸ ਜਿੱਤ ਕੇ ਆਈ ਆ, ਉਹਨਾਂ ਨੇ ਅਗਲੇ ਸਾਲ ਤੋਂ ਆਪਣਾ ਕੰਮ ਕਾਰਜਕਾਰ ਜਿਹੜਾ ਸ਼ੁਰੂ ਕਰਨਾ ਆ। ਪਰ ਅਜੇ ਜਿਹੜੀ ਪੁਰਾਣੇ ਰਿਪਰੈਜ਼ੈਂਟੇਟਿਵ ਹੈਗੇ ਆ, ਉਹਨਾਂ ਨੇ ਹੀ ਮਿਲ ਕੇ ਜਿਹੜਾ ਲਾਸਟ ਜਿਹੜਾ ਬਜਟ ਆ ਜਾਂ ਗੌਰਮੈਂਟ ਸ਼ਟਡਾਊਨ ਨੂੰ ਬਚਾਉਣ ਦੇ ਲਈ ਆ, ਉਹ ਇੱਕ ਲੇਮ ਡਕ ਸੈਸ਼ਨ ਜਿਹੜਾ ਆ ਉੱਥੇ ਉਹਨਾਂ ਨੇ ਜ਼ਰੂਰ ਕਰਨਾ ਹੈਗਾ ਆ। ਸੋ ਇੱਦਾਂ ਲੱਗ ਰਿਹਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੌਰਮੈਂਟ ਸ਼ਟਡਾਊਨ ਦਾ ਰੌਲਾ ਜਿਹੜਾ ਆ ਫੇਰ ਇੱਕ ਵਾਰੀ ਪਏਗਾ, ਕਿਉਂਕਿ ਰਾਸ਼ਟਰਪਤੀ ਟਰੰਪ ਚਾਹੁੰਦੇ ਨੇ ਵੀ ਉਹਨਾਂ ਦੀ ਬਾਰਡਰ ਵਾਲ ਦੇ ਲਈ ਇਸ ਦੇ ਵਿੱਚ ਕੁਛ ਨਾ ਕੁਛ ਜਿਹੜੇ ਡਾਲਰ ਆ ਉਹ ਰੱਖੇ ਜਾਣ, ਕੁਛ ਪਰਸੈਂਟ ਬਜਟ ਦਾ। ਅਤੇ ਬਾਕੀ ਜਿਹੜੇ ਖਾਸ ਕਰਕੇ ਜਿਹੜੇ ਡੈਮੋਕ੍ਰੇਟਸ ਆ ਉਹ ਇਹ ਚੀਜ਼ ਜਿਹੜੀ ਆ ਉਹ ਨਹੀਂ ਚਾਹੁੰਦੇ। ਸੋ ਇਹ ਜਿਹੜਾ ਮਸਲਾ ਆ ਪੁਰਾਣੇ ਰਿਪਰੈਜ਼ੈਂਟੇਟਿਵ, ਪੁਰਾਣੀ ਕਾਂਗਰਸ ਤੋਂ ਨਵੀਂ ਕਾਂਗਰਸ ਤੱਕ ਜਿਹੜਾ ਆ ਉਹ ਉਲਝਣ ਦੀ ਉਮੀਦ ਲੱਗ ਰਹੀ ਆ। ਅਤੇ ਦੂਸਰੇ ਪਾਸੇ ਜਿਹੜੀ ਆ ਵਾਈਟ ਹਾਊਸ ਵੱਲੋਂ ਇਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਮੈਕਸੀਕੋ ਦੀ ਗਵਰਨਮੈਂਟ ਦੇ ਨਾਲ ਰਲ ਕੇ ਇੱਦਾਂ ਦਾ ਵੇ ਆਊਟ ਲੱਭਿਆ ਜਾਵੇ ਵੀ ਜੇ ਕੋਈ ਵੀ ਬੰਦਾ ਬਾਰਡਰ 'ਤੇ ਆਉਂਦਾ ਆ ਅਤੇ ਪੋਲੀਟੀਕਲ ਅਸਾਈਲਮ ਮੰਗਦਾ ਆ, ਅਤੇ ਜਦੋਂ ਉਹਦੀ ਐਪਲੀਕੇਸ਼ਨ ਲਈ ਜਾਂਦੀ ਆ ਪ੍ਰੋਸੈਸ 'ਚ ਆ, ਅਤੇ ਉਹ ਮੈਕਸੀਕੋ ਦੇ ਵਿੱਚ ਹੀ ਰਹੇਗਾ ਜਦੋਂ ਤੱਕ ਉਹਦੀ ਐਪਲੀਕੇਸ਼ਨ 'ਤੇ ਡਿਸੀਜ਼ਨ ਨਹੀਂ ਦਿੱਤਾ ਜਾਂਦਾ। ਅਤੇ ਜੇ ਅਪਰੂਵ ਹੋ ਜਾਂਦਾ ਤਾਂ ਉਹਨੂੰ ਐਂਟਰ ਹੋਣ ਦਿੱਤਾ ਜਾਏਗਾ, ਅਤੇ ਨਹੀਂ ਤਾਂ ਉਹਨੂੰ ਉੱਥੋਂ ਹੀ ਜਿਹੜਾ ਆ ਵਾਪਸ ਕੀਤਾ ਜਾਊਗਾ। ਸੋ ਇਹ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਪਿਛਲੇ ਲੰਮੇ ਸਮੇਂ ਤੋਂ ਕਹਿ ਰਹੇ ਆ ਵੀ ਜਿਹੜਾ ਸਾਡਾ ਇਮੀਗ੍ਰੇਸ਼ਨ ਦਾ ਸਿਸਟਮ ਆ ਬਰੋਕਨ ਆ, ਖਾਸ ਕਰਕੇ ਪੋਲੀਟੀਕਲ ਅਸਾਈਲਮ ਵਾਲਾ, ਵੀ ਲੋਕ ਇਹਨੂੰ ਮਿਸਯੂਜ਼ ਕਰਦੇ ਆ, ਐਂਟਰ ਹੁੰਦੇ ਆ ਅਤੇ ਉਹਨਾਂ ਦਾ ਜਿਹੜਾ ਕੋਰਟ 'ਚ ਕੇਸ ਲੱਗ ਜਾਂਦਾ ਅਤੇ ਉਹ ਤੋਂ ਬਾਅਦ ਤੁਸੀਂ ਰਿਲੀਜ਼ ਕਰ ਦਿੰਦੇ ਆ। ਉਹਨਾਂ ਨੇ ਇਸ ਨੂੰ ਕੈਚ ਐਂਡ ਰਿਲੀਜ਼ ਪਾਲਿਸੀ ਦੱਸਿਆ ਆ, ਅਤੇ ਉਹ ਤੋਂ ਬਾਅਦ ਫਿਰ ਸਾਲਾਂ ਬੱਧੀ ਬਾਅਦ ਉਹਨਾਂ ਦੀ ਡੇਟ ਆਉਂਦੀ ਹੈਗੀ ਆ ਜਦੋਂ ਤੱਕ ਉਹ ਫਿਰ USA ਦੇ ਵਿੱਚ ਆਲਰੇਡੀ ਹੁੰਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਇਸ ਚੀਜ਼ ਨੂੰ ਰੋਕਣਾ ਚਾਹੁੰਦੇ। ਉੱਦਾਂ ਮੈਕਸੀਕੋ ਵਾਲੇ ਇਸ ਚੀਜ਼ ਨੂੰ ਨਕਾਰ ਵੀ ਰਹੇ ਨੇ ਕਈ ਥਾਵਾਂ ਦੇ ਉੱਤੇ ਵੀ ਨਹੀਂ, ਸਾਡਾ ਕੋਈ ਇੱਦਾਂ ਦਾ ਜਿਹੜਾ ਅਮਰੀਕਾ ਦੇ ਨਾਲ ਸਮਝੌਤਾ ਜਿਹੜਾ ਉਹ ਨਹੀਂ ਹੋ ਰਿਹਾ ਜਾਂ ਗੱਲ ਜਿਹੜੀ ਉਹ ਨਹੀਂ ਹੋ ਰਹੀ। ਸੋ ਲੈਟਸ ਸੀ ਇਸ ਦੇ ਵਿੱਚੋਂ ਕੀ ਨਿਕਲ ਕੇ ਜਿਹੜਾ ਆਉਂਦਾ ਆ। ਅਤੇ ਕਿਉਂਕਿ ਜਿੱਦਾਂ ਤੁਸੀਂ ਦੱਸ ਹੀ ਰਹੇ ਆ 5000 ਦੇ ਕਰੀਬ ਲੋਕ ਜਿਹੜੇ ਉਹ ਬੈਠੇ ਨੇ ਇਸ ਟਾਈਮ ਵੇਟ ਕਰ ਰਹੇ ਨੇ ਵੀ ਕਦੋਂ ਅਸੀਂ ਜਿਹੜਾ ਪੋਲੀਟੀਕਲ ਅਸਾਈਲਮ ਦੇ ਲਈ ਜਿਹੜਾ ਅਮਰੀਕਾ ਦੇ ਵਿੱਚ ਅਪਲਾਈ ਕਰ ਸਕੀਏ ਜਾਂ ਬਾਰਡਰ ਨੂੰ ਉੱਦਾਂ ਹੀ ਭੇਦ ਕੇ ਜਿਹੜਾ ਆ ਉਹ ਅਮਰੀਕਾ ਦੇ ਵਿੱਚ ਸ਼ਾਮਲ ਹੋ ਸਕੀਏ। ਅਤੇ ਜਿੱਦਾਂ ਹੁਣ ਟਰੰਪ ਪ੍ਰਸ਼ਾਸਨ ਕਹਿ ਰਿਹਾ ਆ, ਕਹਿੰਦੇ ਵੀ ਉਹ ਅਣਮਿੱਥੇ ਸਮੇਂ ਦੇ ਲਈ ਜਿਹੜਾ ਬਾਰਡਰ ਨੂੰ ਪੱਕਿਆਂ ਬੰਦ ਜਿਹੜਾ ਆ ਉਹ ਵੀ ਕਰ ਸਕਦੇ ਆ, ਨਾ ਕੋਈ ਆਵੇ ਅਤੇ ਨਾ ਕੋਈ ਜਾਵੇ। ਸੋ ਦੇਖਦੇ ਹਾਂ ਕੀ ਬਣਦਾ, ਪਰ ਮਾਹੌਲ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦਾ ਇਸ ਟਾਈਮ ਉਹ ਗਰਮਾ ਰਿਹਾ ਹੈ। ਜੀ ਬਿਲਕੁਲ। ਸੋ ਹੁਣ ਥੈਂਕਸਗਿਵਿੰਗ ਦੇ ਉੱਤੇ ਬਹੁਤ ਸਾਰੇ ਜਿਹੜੇ US ਦੇ ਸਿਟੀਜ਼ਨ ਜਿਹੜੇ ਮੈਕਸੀਕਨ ਮੂਲ ਦੇ ਸੀ ਜਾਂ ਗ੍ਰੀਨ ਕਾਰਡ ਹੋਲਡਰ, ਉਹ ਵੀ ਨਹੀਂ ਗਏ, ਡਰਦੇ ਵੀ ਪਤਾ ਨਹੀਂ ਜਿਹੜੀ ਆ ਉਹ ਬਾਰਡਰ ਬੰਦ ਹੋ ਜਾਣਾ ਆ। ਜੀ ਜੇ ਗਏ ਤਾਂ ਵਾਪਸੀ ਨਾ। ਜੀ ਜਿਹੜਾ ਤੈਵਾਨਾਂ ਵਾਲਾ ਕਹਿੰਦੇ ਬਾਰਡਰ ਆ ਉਹ ਸਭ ਤੋਂ ਬਿਜ਼ੀਐਸਟ ਬਾਰਡਰ ਆ, ਅਤੇ 90,000 ਦੇ ਕਰੀਬ ਲੋਕ ਹਰ ਰੋਜ਼ ਲੰਘਦੇ ਆ। ਸੋ ਜੇ ਕਿਤੇ ਥ੍ਰੈਟ ਜਿਸ ਹਿਸਾਬ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਹੇ ਆ, ਅਤੇ ਇਹ ਵੀ ਮੈਨੂੰ ਲੱਗਦਾ ਵੀ ਇੱਕ ਤਰ੍ਹਾਂ ਨਾਲ ਪ੍ਰੈਸ਼ਰ ਟੈਕਟਿਕਸ ਆ, ਜਿਹੜਾ ਪੱਕੇ ਲੋਕ ਹੈਗੇ ਆ ਜਿਹੜੇ
ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਆ ਉਹਨਾਂ ਦੇ ਉੱਤੇ ਵੀ ਇੰਨਾ ਪ੍ਰੈਸ਼ਰ ਪੈ ਜਾਊਗਾ ਵੀ ਨਹੀਂ ਉਹ ਵੀ ਉਹਨਾਂ ਦੇ ਉਲਟ ਹੋ ਜਾਣ ਜਿਹੜੇ ਅਨਡਾਕੂਮੈਂਟਡ ਆ ਰਹੇ ਵੀ ਅਸੀਂ ਵੀ ਜਿਹੜਾ ਬਹੁਤ ਖਰਾਬ ਹੋ ਰਹੇ ਹਾਂ। ਇਹ ਤਾਂ ਚਲੋ ਹੁਣ ਦੇਖਦੇ ਹਾਂ ਵੀ ਇਹ ਕਿੱਦਾਂ ਜਿਹੜੇ ਲੋਕ ਉਹ ਸੋਚਣਗੇ ਵੀ ਇਹ ਕਿਹੜੀ ਚੀਜ਼ ਨੂੰ ਜਿਹੜਾ ਉਹ ਜ਼ਿਆਦਾ ਮੰਨਣਗੇ। ਸੋ ਪ੍ਰੈਸ਼ਰ ਟਰਾਈ ਜਿਹੜੀ ਸਿਆਸਤ ਆ, ਕੂਟਨੀਤੀ ਆ, ਟੈਕਟਿਕਸ ਆ, ਉਹ ਸਾਰੇ ਜਾਣੇ ਜਿਹੜੇ ਉਹ ਵਰਤ ਰਹੇ ਨੇ। ਅਤੇ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮੌਜ ਬਣਾਓ, ਮੌਜ ਬਣਾਓ, ਮੌਜ ਬਣਾਓ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ। ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਣ। ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। ਖਾਲਸਾ ਇੰਸ਼ੋਰੈਂਸ। For more information, call 4082722500 408 272 2500 or visit khalsainsurance.com। ਜੀਕੇ ਟਰਾਂਸਪੋਰਟ ਫ੍ਰੈਜ਼ਨੋ ਵਾਲਿਆਂ ਨੂੰ ਟੈਕਸਸ ਦੇ ਪੱਕੇ ਲੋਡਸ ਲਈ ਓਨਰ ਆਪਰੇਟਰਸ ਅਤੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹ ਟ੍ਰੇਲਰ ਰੈਂਟ ਵੀ ਕਰਦੇ ਹਨ, 24 ਆਵਰ ਡਿਸਪੈਚ ਹੈ ਅਤੇ ਡਿਸਕਾਊਂਟਡ ਫਿਊਲ ਕਾਰਡ ਵੀ ਦਿੰਦੇ ਹਨ। ਐਡਰੈਸ 621 ਨਾਰਥ ਪਲੇਜ਼ੈਂਟ ਐਵਨਿਊ ਫ੍ਰੈਜ਼ਨੋ। ਇਹ ਇਲੈਕਟ੍ਰਿਕ ਡਾਇਗਨੋਸਟਿਕ ਵੀ ਕਰਦੇ ਹਨ ਅਤੇ ਇਹਨਾਂ ਦੀ ਸਪੈਸ਼ਲਾਈਜੇਸ਼ਨ DD15 ਡੈਟਰੋਇਟ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 559 275 3628 ਜਾਂ 559 470 4794। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ। ਡਿਸ਼ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮਸ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ, ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨ ਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ ਵੀ। ਪੰਜਾਬ ਦੀ ਧਰਤੀ ਦੇ ਨਾਲ ਤੁਹਾਨੂੰ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ, ਜੋ ਕਿ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਤੁਹਾਨੂੰ ਉਪਲਬਧ ਕਰਵਾਉਂਦਾ ਹੈ। ਪੰਜਾਬੀ ਪੈਕੇजेस ਚੋਂ ਪੰਜਾਬੀ ਮੈਗਾ ਪੈਕ ਤੇ ਸਪੈਸ਼ਲ ਆਫਰ। ਗੋ ਸੈਟੇਲਾਈਟ ਸਿਟੀ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਅਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਜਸ ਪੰਜਾਬੀ ਫॉर ਯੂ, PTC ਫॉर ਯੂ ਤੇ ਹੋਰ ਵੀ ਬਹੁਤ ਕੁਝ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਕਾਲ ਗੋ ਸੈਟੇਲਾਈਟ ਸਿਟੀ 530 770 1192 530 770 1192 ਜਾਂ ਵਿਜ਼ਿਟ ਕਰੋ gosatcity.com। Restrictions apply. Call for details। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। बस छेती कॉल करो ते आज ही बुक कराओ। ग्रैंड पवेलियन बैंक्वेट हॉल 26 मेसी कोर्ट सैक्रामेंटो। फोन 9163307822 ते 9163963853। याद है ना? ग्रैंड पवेलियन बैंक्वेट हॉल सैक्रामेंटो। इंडियन सेवर होलसेल प्रिंटिंग वाले तो बनवा सकते हो 1000 बिजनेस कार्ड सिर्फ ही $45 विच। आउटडोर बैनर $699 पर स्क्वायर फीट। बैनर विद स्टैंड सिर्फ $135 विच। 10 by 10 दा इवेंट टेंट विद हार्डवेयर एंड फैब्रिक। ਤੁਹਾਡੇ ਲੋਗੋ ਅਤੇ ਐਡ ਦੇ ਨਾਲ ਸਿਰਫ ਹੀ $1399 ਵਿੱਚ। ਫਲਾਇਰ, ਬ੍ਰੋਸ਼ਰ, ਪੋਸਟ ਕਾਰਡ, ਪੋਸਟਰ, ਪ੍ਰੈਜੈਂਟੇਸ਼ਨ ਫੋਲਡਰ, ਹੈਂਗ ਟੈਗਸ, ਐਨਵੈਲੋਪਸ, ਰੋਲ ਲੇਬਲ, ਸਟicker ਅਤੇ ਇਹ ਐਵਰੀ ਡੋਰ ਡਾਇਰੈਕਟ ਮੇਲ ਦੀ ਸਰਵਿਸ ਵੀ ਦਿੰਦੇ ਹਨ। 9165255476 916 525 5476। इंडियन सेवर होलसेल प्रिंटिंग प्रेस।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਲਾਇਸੈਂਸਡ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर यू ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information call Raja Singh 9168656659 या परमप्रीत सिंह डड्डी 6615103143। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਲਤਾਨਾ ਨੂਰਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੋਤੀ ਨੂਰਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਆਪਾਂ ਅਗਲੀਆਂ ਕੁਛ ਖਬਰਾਂ ਵੱਲ ਚੱਲੀਏ। ਫਰਾਈਡੇ ਨੂੰ ਜਿਹੜਾ ਇੱਕ ਚਰਚ ਹੈਗਾ ਨਾਰਥ ਕੈਰੋਲੀਨਾ ਦੇ ਵਿੱਚ, ਉਸ ਚਰਚ ਦੇ ਵਿੱਚ ਲਗਭਗ 1 ਸਾਲ ਤੋਂ ਇੱਕ ਮੈਕਸੀਕਨ ਮੂਲ ਦਾ ਬੰਦਾ ਰਹਿ ਰਿਹਾ ਸੀ ਜਿਹਦਾ ਜਿਹੜਾ ਪੋਲੀਟੀਕਲ ਅਸਾਈਲਮ ਦਾ ਜਾਂ ਇਮੀਗ੍ਰੇਸ਼ਨ ਦਾ ਕੇਸ ਚੱਲਦਾ ਸੀ। ਅਤੇ ਉਸ ਦੀ ਜਿਹੜੀ ਡੇਟ ਸੀਗੀ ਉਹਦੀ ਜਿਹੜੀ ਆ ਆਈ ਮੈਟ੍ਰਿਕਸ ਦੀ, ਅਤੇ ਜਦੋਂ ਉਹ ਜਾਣ ਲੱਗਾ ਅਤੇ ਆਈਸ ਵਾਲਿਆਂ ਨੇ ਚਰਚ ਤੋਂ ਬਾਹਰੋਂ ਹੀ ਜਿਹੜਾ ਉਹਨੂੰ ਅਰੈਸਟ ਕਰ ਲਿਆ। ਅਤੇ ਉਸ ਤੋਂ ਬਾਅਦ 25 ਦੇ ਕਰੀਬ ਜਿਹੜੇ ਮੈਥੋਡਿਸਟ ਚਰਚ ਜਿਹੜਾ ਨਾਰਥ ਕੈਰੋਲੀਨਾ ਦਾ, ਉਸ ਚਰਚ ਦੇ ਮੈਂਬਰਾਂ ਨੇ ਆਈਸ ਦੀ ਜਿਹੜੀ ਸੀਗੀ ਬੈਨ ਆ ਉਹਨੂੰ ਘੇਰ ਲਿਆ ਅਤੇ ਉਹਨਾਂ ਨੇ ਜਿਹੜਾ ਇੱਕ ਗਾਣਾ ਅਮੇਜ਼ਿੰਗ ਗ੍ਰੇਸ ਕਰਕੇ ਗਾਣਾ ਸ਼ੁਰੂ ਕੀਤਾ। ਉਹ ਤੋਂ ਬਾਅਦ ਜਿਹੜੇ ਚਰਚ ਦੇ ਉਹ ਫੋਲੋਅਰ ਸੀਗੇ ਉਹਨਾਂ ਨੂੰ ਵੀ ਜਿਹੜਾ ਆਈਸ ਵੱਲੋਂ ਜਾਂ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਅਤੇ ਉਹਨਾਂ ਦੇ ਉੱਤੇ ਚਾਰਜ ਵੀ ਕਈਆਂ ਦੇ ਉੱਤੇ ਲਾਏ ਗਏ ਹੈਗੇ ਆ ਆਬਸਟਰਕਸ਼ਨ ਆਫ ਜਸਟਿਸ 'ਤੇ। ਸੋ ਜਿਹੜਾ ਇਹ ਬੰਦਾ ਅਰੈਸਟ ਕੀਤਾ ਗਿਆ ਸੀ ਕਹਿੰਦੇ ਲਗਭਗ 1994 ਤੋਂ USA 'ਚ ਰਹਿੰਦਾ ਸੀ। ਵਾਈਫ ਵੀ ਉਹਦੀ ਇੱਥੇ ਦੀ ਪਰਮਾਨੈਂਟ ਰੈਜ਼ੀਡੈਂਟ ਆ, 19 ਸਾਲਾਂ ਦਾ ਉਹਦਾ ਮੁੰਡਾ ਜਿਹੜਾ ਇੱਥੇ ਦਾ ਬੋਰਨ ਸਿਟੀਜ਼ਨ ਹੈਗਾ ਆ, ਉਹਨੂੰ ਵੀ ਜਿਹੜਾ ਆ ਆਈਸ ਵੱਲੋਂ ਅਰੈਸਟ ਕੀਤਾ ਗਿਆ ਹੈਗਾ ਆ। ਜਦੋਂ ਕਿ ਪਿਛਲੇ ਸਮੇਂ ਦੇ ਵਿੱਚ ਇਹ ਖਬਰਾਂ ਪੂਰੀਆਂ ਆਈਆਂ ਸੀਆਂ ਪਈ ਆਈਸ ਵਾਲੇ ਜਿਹੜੇ ਆ ਉਹ ਕਿਸੇ ਵੀ ਰਿਲੀਜੀਅਸ ਪਲੇਸ ਤੋਂ, ਕਿਸੇ ਵੀ ਸਕੂਲ ਤੋਂ, ਕਿਸੇ ਵੀ ਹਸਪਤਾਲ ਜਾਂ ਕੋਰਟ ਦੇ ਵਿੱਚੋਂ ਜਿਹੜਾ ਆ ਕੋਈ ਵੀ ਅਨਡਾਕੂਮੈਂਟਡ ਬੰਦਾ ਜਾਂ ਹੈਗਾ ਆ ਉਹਨੂੰ ਅਰੈਸਟ ਨਹੀਂ ਕਰਨਗੇ। ਪਰ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆਏ ਹਾਂ ਵੀ ਕਿਸ ਤਰ੍ਹਾਂ ਕੋਰਟ ਦੇ ਵਿੱਚੋਂ ਵੀ, ਈਵਨ ਹਸਪਤਾਲਾਂ 'ਚੋਂ ਵੀ, ਹੁਣ ਦੇਖੋ ਵੀ ਚਰਚ ਦੇ ਵਿੱਚੋਂ ਵੀ ਜਿਹੜਾ ਬੰਦਾ ਅਰੈਸਟ ਕੀਤਾ ਗਿਆ ਹੈਗਾ। ਜੀ ਬਿਲਕੁਲ, ਇਹ ਆਈਸ ਦੀ ਜਿਹੜੀ ਛਾਪੇਮਾਰੀ ਆ ਉਹ ਲਗਾਤਾਰ ਜਾਰੀ ਹੈ। ਜਿੱਥੇ ਵੀ ਜਦੋਂ ਵੀ ਉਹਨਾਂ ਨੂੰ ਦਾਅ ਲੱਗਦਾ ਆ ਤਾਂ ਉਹ ਡੈਫੀਨੇਟਲੀ ਹਰਜੋਤ ਸਿੰਘ ਜੀ ਆਪਣਾ ਇਹ ਕੰਮ ਸ਼ਿੱਦਤ ਦੇ ਨਾਲ ਕਰੀ ਜਾ ਰਹੇ ਨੇ। ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰੀਏ, ਸਭ ਤੋਂ ਪਹਿਲਾਂ ਜੇ ਆਪਾਂ ਕੈਂਪ ਫਾਇਰ ਦੇ ਬਾਰੇ ਥੋੜ੍ਹੀ ਜਿਹੀ ਅਪਡੇਟ ਕਰਦੇ ਜਾਈਏ। ਜਿਹੜੀ ਚੀਕੋ ਦੇ ਨਜ਼ਦੀਕ ਅੱਗ ਲੱਗੀ ਹੈ, ਕੈਂਪ ਫਾਇਰ ਸੀਗੀ, ਉਸ ਨੂੰ ਜਿਹੜਾ ਆ ਫਾਇਰ ਫਾਈਟਰਸ ਨੇ ਮੁਸ਼ੱਕਤ ਦੇ ਨਾਲ ਪਿਛਲੇ ਕਈ ਦਿਨਾਂ ਤੋਂ ਉਸ ਦੇ ਨਾਲ ਜੂਝਦੇ ਹੋਏ ਅਤੇ ਪਰਮਾਤਮਾ ਦੀ ਵੀ ਥੋੜ੍ਹੀ ਮਿਹਰ ਰਹੀ, ਮੀਂਹ ਕਣੀ ਦੇ ਨਾਲ ਜਿਹੜੀ ਮਦਦ ਦੇ ਨਾਲ ਉਸ ਨੂੰ ਹੁਣ ਪੂਰੀ ਤਰ੍ਹਾਂ ਕਾਬੂ ਜਿਹੜਾ ਕਰ ਲਿਆ ਆ। ਉਸ ਅੱਗ ਦੇ ਉੱਤੇ ਜਿਹੜਾ 100% ਕੰਟੇਨ ਜਿਹੜਾ ਉਸ ਨੂੰ ਕਰ ਲਈ ਗਈ ਹੈਗੀ ਆ। ਹੁਣ ਤੱਕ ਦੇ ਇਤਿਹਾਸ ਦੇ ਵਿੱਚ, ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾਰੂ, ਸਭ ਤੋਂ ਘਾਤਕ ਅੱਗ ਇਹ ਹੋਈ ਆ। 80 ਤੋਂ ਵੱਧ ਲੋਕ ਇਸ ਦੇ ਵਿੱਚ ਮਾਰੇ ਜਾ ਚੁੱਕੇ ਨੇ ਅਤੇ ਇਹ ਆંકੜਾ ਅਜੇ ਵੀ ਵੱਧ ਸਕਦਾ ਹੈ ਕਿਉਂਕਿ ਅਜੇ ਵੀ ਕਈ 100 ਲੋਕ ਉਹ ਲਾਪਤਾ
ਦੱਸੇ ਜਾ ਰਹੇ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਸਟੋਰੀਜ਼ ਹਰਜੋਤ ਸਿੰਘ ਜੀ ਇਸ ਦੇ ਵਿੱਚੋਂ ਜਿਹੜੀਆਂ ਆ ਰਹੀਆਂ ਆ, ਪਰ ਸਭ ਤੋਂ ਅਹਿਮ ਸਭ ਤੋਂ ਵੱਡੀ ਜਿਹੜੀ ਸਟੋਰੀ ਆਪਾਂ ਇਹੀ ਕਹਿ ਸਕਦੇ ਹਾਂ ਵੀ ਇਨਸਾਨੀਅਤ ਜਿਹੜੀ ਇੱਥੇ ਉਹ ਜਿੱਤ ਰਹੀ ਆ। ਦੂਰੋਂ ਨੇੜਿਓਂ ਲੋਕ ਆ ਕੇ ਇੱਥੇ ਇਹਨਾਂ ਪੀੜਤਾਂ ਦੀ ਲੋੜਵੰਦਾਂ ਦੀ ਜਿਹੜੀ ਆ ਉਹ ਮਦਦ ਕਰਨ ਦੇ ਲਈ ਜਿਹੜਾ ਉਹ ਪਹੁੰਚ ਰਹੇ ਨੇ। ਸੋ ਇਹ ਇੱਕ ਸਭ ਤੋਂ ਵੱਡੀ ਜਿਹੜੀ ਚੀਜ਼ ਆ। ਸਾਰੇ ਜਾਣੇ ਆਪੋ ਆਪਣੇ ਵਖਰੇਵੇਂ ਭੁਲਾ ਕੇ ਵੀ ਕੌਣ ਕਿਹੜੀ ਪਾਰਟੀ ਦਾ ਆ, ਕਿਹੜੇ ਧਰਮ ਦਾ ਆ, ਹਰ ਇੱਕ ਜਾਣਾ ਅੱਗੇ ਤੋਂ ਅੱਗੇ ਹੋ ਕੇ ਇੱਕ ਦੂਜੇ ਦੀ ਜਿਹੜੀ ਮਦਦ ਦੇ ਲਈ ਉਹ ਅੱਗੇ ਆ ਰਹੇ ਆ। ਆਈ ਥਿੰਕ ਇਹੀ ਇੱਕ ਇਨਸਾਨ ਦਾ ਜਿਹੜਾ ਸਭ ਤੋਂ ਵੱਡਾ ਧਰਮ ਆ ਅਤੇ ਇਹੀ ਇੱਕ ਅਮਰੀਕਨ ਹੋਣ ਦਾ ਜਿਹੜਾ ਇੱਕ ਕਹਿ ਲਓ ਵੀ ਤੁਸੀਂ ਸਾਰੇ ਜਾਣੇ ਫਰਜ਼ ਅਦਾ ਕਰ ਰਹੇ ਹੋ। ਇਸ ਜਦੋਂ ਇਹ ਹੁਣ ਅੱਗ ਲੱਗੀ ਹੈ ਇਸ ਦੇ ਵਿੱਚ ਵੀ ਸਿੱਖਾਂ ਨੇ ਵੀ ਵੱਖ-ਵੱਖ ਥਾਵਾਂ ਤੋਂ ਕਈ ਜਿਹੜੇ ਟਰੱਕ ਭਰ ਕੇ ਜਿਹੜੇ ਰਾਹਤ ਸਮੱਗਰੀ ਦੇ ਜਿਹੜੇ ਆ ਉੱਥੇ ਘੱਲੇ ਹੋਏ ਨੇ। ਸੋ ਬਹੁਤ ਵਧੀਆ ਜਿਹੜਾ ਆ ਸਾਰੇ ਸਿੱਖਾਂ ਦੇ ਵੱਲੋਂ ਜਿਹੜਾ ਉਪਰਾਲਾ ਇਹ ਰਿਹਾ ਆ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਆ ਉਹ ਆਪਾਂ ਸਾਰੇ ਜਾਣੇ ਮਨਾ ਕੇ ਹਟੇ ਹਾਂ। ਉਹਨਾਂ ਦੀਆਂ ਦਿੱਤੇ ਹੋਏ ਸਿਧਾਂਤਾਂ ਨੂੰ ਜਿਹੜਾ ਆ ਮੁੱਖ ਰੱਖਦੇ ਹੋਏ ਸਾਰੇ ਸਿੱਖਾਂ ਨੇ ਅੱਗੇ ਹੋ ਕੇ ਵੱਧ ਚੜ੍ਹ ਕੇ ਇਸ ਦੇ ਵਿੱਚ ਰਾਹਤ ਸਮੱਗਰੀ ਦੇ ਵਿੱਚ ਯੋਗਦਾਨ ਪਾਇਆ ਆ। ਸੋ ਬਿਲਕੁਲ 1,53,000 ਏਕੜ ਜਿਹੜਾ 240 ਸਕੁਆਇਰ ਮਾਈਲ ਬਣਦਾ ਆ, ਇਹ ਏਰੀਆ ਸੜਕੇ ਸੁਆਹ ਹੋਇਆ ਆ। 85 ਦੇ ਕਰੀਬ ਲੋਕਾਂ ਦੀ ਮੌਤ ਹੋਈ ਆ। 249 ਹੁਣ ਜਿਹੜੇ ਆ ਅਨਅਕਾਊਂਟਡ ਫੋਰ ਆ। ਪਹਿਲਾਂ ਇੱਕ ਵੇਲੇ ਤਾਂ ਇਹ ਗਿਣਤੀ ਜਿਹੜੀ ਆ 1200 ਤੱਕ ਪਹੁੰਚ ਗਈ ਸੀ, ਹੁਣ ਘਟਾ ਕੇ 249 ਚਲੇ ਗਈ ਹੈਗੀ ਆ। ਅਤੇ ਬਹੁਤ ਸਾਰੇ ਇਹਦੇ ਵਿੱਚ ਹੀਰੋ ਵੀ ਨਿਕਲ ਕੇ ਆਏ। ਕਿਸ ਤਰ੍ਹਾਂ ਇੱਕ ਡਰਾਈਵਰ ਨੇ 22 ਬੱਚਿਆਂ ਨੂੰ ਜਿਹੜਾ ਆ ਸਕੂਲ 'ਚੋਂ ਬਾਹਰ ਕੱਢਿਆ। 19,000 ਦੇ ਕਰੀਬ ਬਿਲਡਿੰਗਾਂ ਜਿਹੜੀਆਂ ਆ ਉਹ ਸੜ ਕੇ ਸਵਾਹ ਹੋ ਗਈਆਂ ਆ। ਸੋ ਜਿਹੜੇ ਫਾਇਰ ਫਾਈਟਰਸ ਹੈਗੇ ਆ ਉਹ ਲਗਭਗ 3 ਹਫ਼ਤੇ ਜਿਹੜੀ ਆ ਇਹ ਸਖਤ ਮਿਹਨਤ ਕਰਕੇ ਕੰਮ ਕਰਕੇ ਇਹਨੂੰ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਸੀ, ਉਹ ਹੁਣ ਵਾਪਸ ਆਪਣੇ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ ਆ। ਲਗਭਗ ਇਸ ਵੈਸਟ ਕੋਸਟ ਵਾਲੀਆਂ 6-7 ਸਟੇਟਾਂ ਦੇ ਜਿਹੜੇ ਫਾਇਰ ਫਾਈਟਰਸ ਇਸ ਅੱਗ ਨੂੰ ਜਿਹੜੇ ਬੁਝਾਉਣ 'ਚ ਲੱਗੇ ਹੋਏ ਸੀ। ਰਾਜਕਰਮਵੀਰ ਸਿੰਘ ਜੀ, ਸਾਨੂੰ ਕੁਛ ਕੁ ਸਰੋਤੇ ਸਾਡੇ ਉੱਥੇ ਫਰਿਜ਼ਨੋਂ ਵੀ ਮਿਲੇ ਸੀ। ਜਿਸ ਤਰ੍ਹਾਂ ਆਪਾਂ ਬੇਨਤੀ ਕਰਦੇ ਰਹਿੰਦੇ ਹਾਂ ਵੀ ਆਪਣੇ ਆਪਣੇ ਏਰੀਏ ਦੇ ਵਿੱਚ ਜਿਹੜਾ ਫਾਇਰ ਸਟੇਸ਼ਨ ਹੁੰਦਾ ਉੱਥੇ ਜਾ ਕੇ ਜ਼ਰੂਰ ਉਹਨਾਂ ਦਾ ਥੈਂਕ ਯੂ ਕਰੋ, ਕਿਉਂਕਿ ਇੰਨੀ ਔਖੀ ਘੜੀ ਦੇ ਵਿੱਚ ਉਹ ਕਿੰਨੀ ਲੰਮੀਆਂ ਜਿਹੜੀਆਂ ਸ਼ਿਫਟਾਂ ਲਾ ਕੇ ਜਿਹੜਾ ਆ ਅੱਗ ਬੁਝਾਉਣ ਦਾ ਕੰਮ ਕਰਦੇ ਆ। ਹਾਲਾਂਕਿ ਉਹਨਾਂ ਦੀ ਜੋਬ ਆ, ਪਰ ਫਿਰ ਵੀ ਉਹ ਆਪਣੀ ਜੋਬ ਜਿਹੜੀ ਆ ਇੱਕ ਤਰ੍ਹਾਂ ਨਾਲ ਮੌਤ ਨਾਲ ਲੜਨ ਵਾਲੀ ਜੋਬ ਆ ਉਹ। ਅਤੇ ਹੁਣ ਇਹ ਛੁੱਟੀਆਂ ਦੇ ਵਿੱਚ ਵੀ ਆਪਣੇ ਪਰਿਵਾਰਾਂ ਤੋਂ ਉਹ ਵਿਛੜੇ ਹੋਏ ਸੀ, ਹੁਣ ਉਹ ਵਾਪਸ ਆਪਣੇ ਘਰਾਂ ਨੂੰ ਜਾਣੇ ਸ਼ੁਰੂ ਹੋਏ ਆ। ਸੋ ਸਰੋਤੇ ਕਹਿੰਦੇ ਅਸੀਂ ਇੱਕ ਫਾਇਰ ਡਿਪਾਰਟਮੈਂਟ ਗਏ ਸੀ, ਉੱਥੇ ਡੋਨਟਸ ਵਗੈਰਾ ਕੌਫੀ ਲੈ ਕੇ ਉਹਨਾਂ ਨੇ ਸਾਡਾ ਬਹੁਤ ਧੰਨਵਾਦ ਕੀਤਾ ਵੀ ਸਾਨੂੰ ਯਾਦ ਕਰ ਰਹੇ ਆ। ਇੱਕ ਵਾਰੀ ਫਿਰ ਆਪਾਂ ਬੇਨਤੀ ਕਰਦੇ ਹਾਂ ਜਿੱਥੇ ਵੀ ਰਹਿੰਦੇ ਆ ਆਪਣੇ ਬਲਾਕ 'ਚ ਜਿਹੜਾ ਤੁਹਾਡਾ ਫਾਇਰ ਸਟੇਸ਼ਨ ਹੁੰਦਾ ਆ ਉੱਥੇ ਜਾ ਕੇ ਜ਼ਰੂਰ ਉਹਨਾਂ ਦਾ ਧੰਨਵਾਦ ਕਰਿਆ ਕਰੋ। ਕਿਸੇ ਤਰ੍ਹਾਂ ਦਾ ਛੋਟਾ ਮੋਟਾ ਜਿਹੜਾ ਖਾਣ ਪੀਣ ਦਾ ਸਮਾਨ ਲਿਜਾ ਸਕਦੇ ਆ ਤੁਸੀਂ, ਅਤੇ ਉਹ ਐਪਰੀਸ਼ੀਏਟ ਵੀ ਕਰੂਗੇ। ਅਤੇ ਪਲੱਸ ਤੁਹਾਡੀ ਆਇਡੈਂਟੀਟੀ ਦਾ ਵੀ ਪਤਾ ਲੱਗਦਾ, ਇਹ ਵੀ ਪਤਾ ਲੱਗਦਾ ਵੀ ਹਾਂ ਸੱਚਮੁੱਚ ਹੀ ਅਸੀਂ ਅਮਰੀਕਨ ਹੈਗੇ ਆ, ਇੱਥੇ ਰਹਿੰਦੇ ਹਾਂ ਅਤੇ ਅਸੀਂ ਹਰ ਇੱਕ ਜਿਹੜਾ ਸਾਡਾ ਨੇਬਰ ਹੈਗਾ ਆ ਉਹਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਹੁੰਦੇ ਆ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਗੱਲ ਕਰਦੇ ਹਾਂ, ਬ੍ਰੈਕਸਿਟ ਦਾ ਤੁਸੀਂ ਪਹਿਲਾਂ ਨਾਮ ਲਿਆ ਸੀ। ਸੋ ਉਸ ਦਾ ਵੀ ਜਿਹੜਾ ਇਸ ਟਾਈਮ ਰੌਲਾ ਪੂਰਾ ਸਿਖਰਾਂ ਦੇ ਉੱਤੇ ਹੈਗਾ ਆ। ਸੋ ਯੂਰਪ ਦੇ ਕਹਿੰਦੇ ਇਸ ਟਾਈਮ ਸਭ ਤੋਂ ਉੱਚ ਕੋਰਟ ਯੂਰਪੀਅਨ ਕੋਰਟ ਆਫ ਜਸਟਿਸ ECJ ਦੇ ਵਿੱਚ ਕਹਿੰਦੇ ਬ੍ਰੈਕਸਿਟ ਦਾ ਮਾਮਲਾ ਜਿਹੜਾ ਆ ਉਸ ਨੂੰ ਲਿਆਂਦਾ ਜਾ ਰਿਹਾ ਆ। ਉਸ ਦੇ ਉੱਤੇ ਸੁਣਵਾਈ ਜਿਹੜੀ ਆ ਉਹ ਹੋ ਸਕਦੀ ਆ ਇਸ ਚੀਜ਼ ਨੂੰ ਲੈ ਕੇ ਵੀ ਬ੍ਰੈਕਸਿਟ ਨੂੰ ਕਿੱਦਾਂ ਵਾਪਸ ਲਿਆ ਜਾਵੇ, ਵੀ ਉਸ ਨੂੰ ਰਿਵਰਸ ਕੀਤਾ ਜਾ ਸਕਦਾ ਆ ਜਾਂ ਨਹੀਂ। ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜੀ ਬ੍ਰਿਟੇਨ ਦੀ ਪਾਰਲੀਮੈਂਟ ਆ ਉਹਨਾਂ ਨੇ ਉੱਥੇ ਦਾ ਜਿਹੜਾ ਆਰਟੀਕਲ 50 ਆ ਉਸ ਨੂੰ ਇਨਵੋਕ ਕੀਤਾ ਸੀ, ਉਸ ਨੂੰ ਸ਼ੁਰੂ ਕੀਤਾ ਸੀ, ਜਿਸ ਦੇ ਨਾਲ ਜਿਹੜਾ ਬ੍ਰੈਕਸਿਟ ਦੀ ਪ੍ਰਕਿਰਿਆ ਆ ਉਹ ਆਰੰਭ ਹੋ ਚੁੱਕੀ ਸੀ। ਸੋ ਯੂਰਪੀਅਨ ਕੋਰਟ ਆਫ ਜਸਟਿਸ ਦੇ ਵਿੱਚ ਕਹਿੰਦੇ ਆ ਜਿਹੜੇ ਇਸ ਦੇ ਹਮਾਇਤੀ ਨਹੀਂ ਹੈਗੇ, ਜਿਹੜੇ ਇਸ ਦੇ ਵਿਰੋਧੀ ਆ ਬ੍ਰੈਕਸਿਟ ਦੇ, ਉਹ ਇਸ ਨੂੰ ਲੈ ਕੇ ਜਾਣਗੇ ਅਤੇ ਉਹ ਸੁਣਵਾਈ ਤੋਂ ਬਾਅਦ ਦੇ ਵਿੱਚ ਜੇ ਕੋਰਟ ਫੈਸਲਾ ਇੱਦਾਂ ਦਾ ਦੇ ਦਿੰਦੀ ਆ ਵੀ ਹਾਂ ਇੱਕ ਨਵਾਂ ਰੈਫਰੈਂਡਮ ਜਿਹੜਾ ਆ ਕਰਾਇਆ ਜਾਵੇ ਇਸ ਬ੍ਰੈਕਸਿਟ 'ਚੋਂ ਐਗਜ਼ਿਟ ਹੋਣ ਦੇ ਲਈ, ਸੋ ਡਬਲ ਬ੍ਰੈਕਸਿਟ ਇੱਕ ਹਿਸਾਬ ਦੇ ਨਾਲ ਕਰਨ ਦੇ ਲਈ ਅਤੇ ਅਲਟੀਮੇਟਲੀ ਬ੍ਰੈਕਸਿਟ ਨੂੰ ਸਟਾਪ ਕਰਨ ਦੇ ਲਈ, ਉਸ ਦੇ ਲਈ ਜਿਹੜਾ ਜਲਦੀ ਜਿਹੜੀ ਸੁਣਵਾਈ ਹੋ ਸਕਦੀ ਆ। ਉੱਧਰ ਜੇ ਦੇਖਿਆ ਜਾਵੇ ਤਾਂ ਬ੍ਰਿਟੇਨ ਦੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਉਹਨਾਂ ਨੇ ਜਿਹੜਾ ਆ ਅੱਜ ਕਹਿੰਦੇ ਆ ਪਾਰਲੀਮੈਂਟ ਦੇ ਵਿੱਚ ਭਾਸ਼ਣ ਵੀ ਜਿਹੜਾ ਬ੍ਰੈਕਸਿਟ ਨੂੰ ਲੈ ਕੇ ਦੇਣਾ ਆ, ਉਸ ਦੇ ਉੱਤੇ ਜਿਹੜੀਆਂ ਆਪਣੀਆਂ ਸਟੇਟਮੈਂਟਸ ਆ ਉਹ ਕਰਨਗੇ। ਸਭ ਨੂੰ ਯਾਦ ਹੋਵੇਗਾ ਪਿਛਲੇ ਵੀਕ ਦੇ ਵਿੱਚ ਜਿਹੜਾ ਖਰੜਾ ਇੱਕ ਆ ਉਹ ਤਿਆਰ ਕੀਤਾ ਗਿਆ ਸੀਗਾ ਥਰੀਸਾ ਮੇ ਹੁਣਾਂ ਦੇ ਦੁਆਰਾ, ਅਤੇ ਉਸ ਦੇ ਉੱਤੇ ਦੋਨਾਂ ਹੀ ਪਾਸਿਓਂ ਜਿਹੜੀ ਥੋੜ੍ਹੀ ਬਹੁਤੀ ਸਹਿਮਤੀ ਜਿਹੜੀ ਆ
ਉਹ ਨਜ਼ਰ ਆਈ ਸੀ, ਯਾਨੀ ਕਿ ਯੂਰਪੀਅਨ ਸੰਘ ਤੇ ਬ੍ਰਿਟੇਨ ਦੇ ਵੱਲੋਂ ਵੀ। ਜਦ ਕਿ ਅਜੇ ਵੀ ਬ੍ਰਿਟੇਨ ਦੇ ਵਿੱਚ ਉਹਨਾਂ ਦੇ ਪਾਰਲੀਮੈਂਟ ਦੇ ਵਿੱਚ ਵੀ ਇਹ ਮਸਲਾ ਬਹੁਤ ਜ਼ਿਆਦਾ ਜਿਹੜਾ ਉਲਝਿਆ ਹੋਇਆ ਨਜ਼ਰ ਆ ਰਿਹਾ ਆ। ਕਈ ਲੋਕ ਤੇ ਕਈ ਸਿਆਸੀ ਮਾਹਰ ਇਹ ਕਹਿ ਰਹੇ ਆ ਵੀ ਇਹ ਥਰੀਸਾ ਮੇ ਦੀ ਛੁੱਟੀ ਵੀ ਇਸ ਦੇ ਕਰਕੇ ਜਿਹੜੀ ਆ ਉਹ ਹੋ ਸਕਦੀ ਆ, ਕਿਉਂਕਿ ਖਾਸ ਕਰਕੇ ਜਿਹੜੇ ਆਇਰਲੈਂਡ ਵਾਲੇ ਆ ਉਹ ਬਹੁਤ ਜ਼ਿਆਦਾ ਇਸ ਚੀਜ਼ ਤੋਂ ਨਿਰਾਸ਼ ਆ, ਕਿਉਂਕਿ ਆਇਰਲੈਂਡ ਦਾ ਇੱਕ ਹਿੱਸਾ ਬ੍ਰਿਟੇਨ 'ਚ ਆਉਣਾ ਹੈ, ਇੱਕ ਹਿੱਸਾ ਯੂਰਪ 'ਚ ਆਉਣਾ ਆ, ਅਤੇ ਉਹਨਾਂ ਲਈ ਵੀ ਫਿਰ ਲਾਂਘੇ ਦੇ ਲਈ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਆ ਆਇਰਲੈਂਡ ਦੇ ਜਿਹੜੇ 2 ਹਿੱਸੇ ਆ ਉਹਨਾਂ ਦੇ ਵਿੱਚ ਹੋ ਸਕਦੀ ਆ। ਸੋ ਕਾਫੀ ਜਿਹੜਾ ਇਸ ਟਾਈਮ ਭੰਬਲ-ਭੁੱਸਾ ਹੈ। ਸੋ ਦੇਖਦੇ ਹਾਂ ਵੀ ਜਿਹੜਾ ਯੂਰਪੀਅਨ ਕੋਰਟ ਆਫ ਜਸਟਿਸ ਆ ਇਸ ਬ੍ਰੈਕਸਿਟ ਦੇ ਕੇਸ ਦੇ ਉੱਤੇ ਸੁਣਵਾਈ ਕਰਕੇ ਕਿੱਦਾਂ ਦਾ ਕੋਈ ਫੈਸਲਾ ਸੁਣਾਉਂਦਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜਾ ਈਸਟ ਕੋਸਟ ਦੇ ਵਿੱਚ ਖਾਸ ਕਰਕੇ ਇੰਡੀਆਨਾ ਸ਼ਿਕਾਗੋ ਵਾਲੇ ਏਰੀਏ ਦੇ ਵਿੱਚ ਸਨੋ ਸਟਾਰਮ ਆਇਆ ਹੋਇਆ ਆ ਅਤੇ ਕਈ ਏਰੀਏ ਦੇ ਵਿੱਚ 13 ਇੰਚ ਤੱਕ ਜਿਹੜੀ ਸਨੋ ਪਈ ਆ। ਇਹਦੇ ਕਰਕੇ ਜਿਹੜੀਆਂ ਫਲਾਈਟਸ ਲਗਭਗ ਸਾਰੀਆਂ ਕੈਂਸਲਡ ਆ। ਸ਼ਿਕਾਗੋ ਜਿਹੜਾ ਏਅਰਪੋਰਟ ਹੈਗਾ ਆ, ਟ੍ਰੇਨਸ ਬੰਦ ਹੋਈਆਂ ਆ, ਸਕੂਲ ਬੰਦ ਆ। ਲੋਕਾਂ ਦਾ ਜਿਹੜਾ ਆ ਰੋਜ਼ ਦੇ ਜਾਣਾ ਬੜਾ ਔਖਾ ਹੋਇਆ ਆ। 3,40,000 ਜਿਹੜੇ ਘਰ ਹੈਗੇ ਆ ਉਹਨਾਂ ਦੇ ਜਿਹੜਾ ਪਾਵਰ ਕੱਟ ਹੋ ਗਿਆ ਹੈਗਾ ਆ। ਅਤੇ ਦੇਖੋ ਜਦੋਂ ਇੰਨੀ ਸਨੋ ਪਈ ਹੋਵੇ 13 ਇੰਚ ਤੱਕ ਅਤੇ ਉੱਤੋਂ ਠੰਡ ਹੋਵੇ ਅਤੇ ਫਿਰ ਤੁਹਾਡੀ ਜਿਹੜੀ ਆ ਹੀਟ ਅਤੇ ਜਿਹੜੀ ਆ ਇਲੈਕਟ੍ਰੀਸਿਟੀ ਕੱਟ ਹੋ ਜਾਏ ਅਤੇ ਫਿਰ ਉਹ ਮਾਹੌਲ ਉੱਥੇ ਕਿਹੜਾ ਹੋਊਗਾ। ਸੋ ਕਹਿੰਦੇ ਵੀ ਜੇ ਰੋਡਸ ਜਿਹੜੀਆਂ ਬਹੁਤ ਸਾਰੀਆਂ ਬੰਦ ਹੋਈਆਂ, ਟ੍ਰੇਨਸ ਬੰਦ ਹੋਈਆਂ ਆ, ਪਲੇਨਸ 900 ਦੇ ਕਰੀਬ ਫਲਾਈਟਸ ਜਿਹੜੀਆਂ ਓਹੇਅਰ ਅਤੇ ਮਿਡਵੇ ਏਅਰਪੋਰਟ ਜਿਹੜਾ ਸ਼ਿਕਾਗੋ ਦਾ ਉੱਥੋਂ ਇਹ ਬੰਦ ਹੋਈਆਂ ਆ। ਸਕੂਲ, ਗਵਰਨਮੈਂਟ ਆਫਿਸਸ ਬੰਦ ਹੋਏ ਆ। ਜੇ ਕਹਿੰਦੇ ਰੈਕਡ ਦੱਸਦੇ ਜਾਈਏ ਸ਼ਿਕਾਗੋ ਏਰੀਏ ਦਾ ਨਵੰਬਰ ਦਾ, ਕਹਿੰਦੇ ਨਵੰਬਰ 25-26 ਦੇ ਦੌਰਾਨ 1895 'ਚ 12 ਇੰਚ ਸਨੋ ਪਈ ਸੀ ਅਤੇ 2015 ਦੇ ਵਿੱਚ 11.2 ਇੰਚ ਪਈ ਸੀ ਅਤੇ ਹੁਣ ਜਿਹੜੀ ਆ 7.4 ਇੰਚ ਤੋਂ ਲੈ ਕੇ 13 ਇੰਚ ਤੱਕ ਜਿਹੜੀ ਸਨੋ ਆ ਕਈ ਏਰੀਏ 'ਚ ਪਈ ਆ। ਇੰਡੀਆਨਾ ਦਾ ਵੀ ਬਹੁਤ ਬੁਰਾ ਹਾਲ ਆ। ਸੋ ਜਿੰਨੇ ਵੀ ਸਾਡੇ ਟਰੱਕਰ ਵੀਰਸ ਆ ਜਿਹੜੇ ਉਹ ਉੱਧਰ ਨੂੰ ਜਾ ਰਹੇ ਹੈਗੇ ਆ, ਉਹਨਾਂ ਨੂੰ ਬੜਾ ਇਹ ਧਿਆਨ ਨਾਲ ਰੱਖਣ ਜਿਹੜਾ ਡਰਾਈਵ ਕਰਨਾ ਚਾਹੀਦਾ ਹੈਗਾ ਆ। ਪਹਿਲਾਂ ਵੈਦਰ ਚੈੱਕ ਕਰ ਲਿਓ ਕਿਉਂਕਿ ਹਾਈਵੇਜ਼ ਸਟਰੀਟਾਂ ਬਹੁਤ ਸਾਰੀਆਂ ਬੰਦ ਆ ਤਾਂ ਕਿ ਫਿਰ ਰਸਤੇ ਦੇ ਵਿੱਚ ਜਿਹੜੇ ਉਹ ਸਟਕ ਨਾ ਰਹਿਣ। ਜੀ ਬਿਲਕੁਲ। ਸੋ ਹੁਣ ਵੈਸੇ ਵੀ ਜਿਹੜੇ ਆ ਸਟੋਰਮਸ ਦਾ ਸੀਜ਼ਨ ਜਿਹੜਾ ਆਲਰੇਡੀ ਆ ਚੁੱਕਾ ਆ। ਸੋ ਜਿਹੜੇ ਖਾਸ ਕਰਕੇ ਨਵੇਂ ਡਰਾਈਵਰਸ ਵੀ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਕਹਿ ਲਓ ਵੀ ਪੁਰਾਣੇ ਲੰਮੇ ਸਮੇਂ ਤੋਂ ਕਰ ਰਹੇ ਉਹਨਾਂ ਤੋਂ ਟਿਪਸ ਜਿਹੜੀਆਂ ਆ ਉਹ ਤੁਸੀਂ ਲਓ। ਕਿੱਦਾਂ ਬਲੈਕ ਆਈਸ ਤੋਂ ਬਚਣਾ ਆ, ਕਿੱਦਾਂ ਜਿਹੜਾ ਉਹ ਚੀਜ਼ ਤੋਂ ਪਤਾ ਕਰਨਾ ਆ। ਚੇਨਾਂ ਪਾਉਣ ਵੇਲੇ ਵੀ ਕਈ ਵਾਰੀ ਬੰਦਾ ਕਾਹਲੀ ਦੇ ਵਿੱਚ ਜਿਹੜਾ ਗਲਤੀਆਂ ਕਰ ਜਾਂਦਾ ਆ। ਸੋ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਜਿਹੜਾ ਉਹ ਰੱਖਿਆ ਜਾਵੇ। ਹਰ ਇੱਕ ਦੀ ਜਿਹੜੀ ਸੇਫਟੀ ਹੁੰਦੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਵੀ ਇਹਨਾਂ ਸਟੋਰਮਸ ਦੇ ਵਿੱਚ ਬਹੁਤ ਸਾਰੇ ਜਿਹੜੇ ਐਕਸੀਡੈਂਟ ਹੁੰਦੇ ਆ ਜਿਨ੍ਹਾਂ ਵਿੱਚ ਕਈ ਲੋਕਾਂ ਦੀਆਂ ਜਾਨਾਂ ਵੀ ਜਿਹੜੀਆਂ ਆ ਹਰ ਵਾਰੇ ਜਿਹੜੀਆਂ ਚਲੇ ਜਾਂਦੀਆਂ ਆ। ਸੋ ਜ਼ਰੂਰ ਸਾਰੇ ਜਾਣੇ ਜਿਹੜੀਆਂ ਛੋਟੀਆਂ ਗੱਡੀਆਂ ਵਾਲੇ ਆ ਉਹ ਵੀ ਪਲੀਜ਼ ਉਹਨਾਂ ਨੂੰ ਵੀ ਜ਼ਿਆਦਾ ਹਦਾਇਤ ਇਹ ਵੀ ਆ ਵੀ ਭਾਈ ਵੱਡੇ ਟਰੱਕ ਦੇ ਮੂਹਰੇ ਆ ਕੇ ਅਚਾਨਕ ਬ੍ਰੇਕਾਂ ਨਾ ਮਾਰੋ, ਉਹਨਾਂ ਨੂੰ ਕੱਟ ਨਾ ਕਰੋ। ਅੱਗੇ ਆਲਰੇਡੀ ਜਿਹੜੇ ਸਾਫ਼ ਸੁਥਰੀ ਰੋਡ ਹੋਵੇ, ਬਿਲਕੁਲ ਵਧੀਆ ਸਾਰਾ ਕੁਛ ਹੋਵੇ, ਤਾਂ ਵੀ ਉਹਨੂੰ ਰੁਕਣ ਨੂੰ ਇੰਨਾ ਸਮਾਂ ਲੱਗਦਾ ਆ। ਅਤੇ ਆਈਸ ਦੇ ਉੱਤੇ ਤਾਂ ਫਿਰ ਬਹੁਤ ਹੀ ਜ਼ਿਆਦਾ ਘੱਟ ਚਾਂਸ ਹੁੰਦਾ ਵੀ ਫਿਰ ਟਰੱਕ ਵਾਲਾ ਜਿਹੜਾ ਕਦੀ ਆ ਉਹ ਸਮੇਂ ਸਿਰ ਜਿਹੜਾ ਇੱਦਾਂ ਰੋਕ ਲੂਗਾ ਜੇ ਤੁਸੀਂ ਅਚਾਨਕ ਆ ਕੇ ਉਹਦੇ ਕੱਟ ਕਰਕੇ ਆਉਂਗੇ। ਸੋ ਸਾਰੇ ਜਾਣੇ ਇਸ ਰੋਡ ਨੂੰ ਖਾਸ ਕਰਕੇ ਬਰਫ਼ ਦੇ ਇਸ ਸੀਜ਼ਨ ਦੇ ਵਿੱਚ ਧਿਆਨ ਦੇ ਨਾਲ ਜਿਹੜਾ ਉਹ ਚਲਾਇਆ ਜਾਵੇ। ਜੀ ਅਤੇ ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਆ। ਬਿਲਕੁਲ ਜੀ, ਸਮਾਂ ਜਿਹੜਾ ਆ ਉਹ ਸਮਾਪਤੀ 'ਤੇ ਹੀ ਆ ਅਤੇ ਬਿਲਕੁਲ ਸਾਰੇ ਜਾਣੇ ਨੂੰ ਅਸੀਂ ਜਿਹੜੀ ਉਹ ਜ਼ਰੂਰ ਆਪਾਂ ਬੇਨਤੀ ਕਰਦੇ ਹਾਂ ਵੀ ਅੱਜ ਅਸੀਂ ਜਿਹੜੀਆਂ ਤਸਵੀਰਾਂ ਆ ਜਿਹੜੀਆਂ ਫੇਸਬੁੱਕ ਦੇ ਉੱਤੇ ਜਿਹੜੀਆਂ ਕੱਲ੍ਹ ਉੱਥੇ ਖਿੱਚੀਆਂ ਸੀਗੀਆਂ ਉਹ ਅਸੀਂ ਪਾਵਾਂਗੇ, ਉਸ ਨੂੰ ਜਿਹੜਾ ਤੁਸੀਂ ਜ਼ਰੂਰ ਕਰਿਓ। ਫਿਰ ਅੱਜ ਸਾਡਾ ਜਿਹੜਾ YouTube ਦਾ ਪੰਜਾਬੀ ਰੇਡੀਓ USA ਦਾ ਜਿਹੜਾ ਚੈਨਲ ਹੈਗਾ ਉਸ ਨੂੰ ਤੁਸੀਂ ਸਬਸਕ੍ਰਾਈਬ ਕਰੋ। ਬਹੁਤ ਸਾਰੀਆਂ ਜਿਹੜੇ ਲੋਕ ਕੋਈ ਫੇਸਬੁੱਕ ਜਿਹੜੇ ਨਹੀਂ ਵੀ ਯੂਜ਼ ਕਰਦੇ ਉਹ YouTube ਦੇ ਉੱਤੇ ਜਾ ਕੇ ਵੀ ਜਿਹੜੀਆਂ ਵੀਡੀਓਜ਼ ਆ ਉਸ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ। ਖਬਰਾਂ ਵੀ ਜਿਹੜੀਆਂ ਉੱਥੇ ਜਾ ਕੇ ਤੁਸੀਂ ਸੁਣ ਸਕਦੇ ਹੋ ਜਾਂ ਮਿਸ ਕਰ ਜਾਂਦੇ ਆ ਕਈ ਵਾਰੀ ਕਿਉਂਕਿ ਉੱਥੇ ਤਾਂ ਹਰ ਰੋਜ਼ ਦੀਆਂ ਪਿਛਲੇ ਕਈ ਮਹੀਨਿਆਂ ਦੀਆਂ ਸਾਲਾਂ ਦੀਆਂ ਜਿਹੜੀਆਂ ਉੱਥੇ ਪਈਆਂ ਤੁਸੀਂ ਜਾ ਕੇ ਦੇਖ ਸਕਦੇ ਹੋ। ਅਤੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਵਾਲਾ ਹੀ ਜਿਹੜਾ ਇਹ ਦਿਨ ਚੱਲ ਰਹੇ ਹੈਗੇ ਆ ਉਹਦੇ ਸੰਬੰਧ ਦੇ ਵਿੱਚ ਜਿਹੜੇ ਸਿੱਖ ਆ ਪੂਰੀ ਦੁਨੀਆ ਦੇ ਵਿੱਚ ਜਿਹੜੀ ਦਾਨ ਪੁੰਨ ਕਰ ਰਹੇ ਹੈਗੇ ਆ। ਮੌਂਟਰੀਅਲ ਦੇ ਵਿੱਚੋਂ ਖਬਰ ਆ ਰਹੀ ਆ, ਮੌਂਟਰੀਅਲ ਦੇ ਵਿੱਚ ਜਿਹੜਾ ਇੱਕ ਗੁਰੂ ਘਰ ਹੈਗਾ ਆ ਉਹਨਾਂ ਵੱਲੋਂ 31 ਸਾਲ ਹੋ ਗਏ ਆ
ਆ ਇੱਕ ਉੱਥੇ ਆਰਗੇਨਾਈਜੇਸ਼ਨ ਆ ਉਹਨੂੰ ਜਿਹੜੀ ਪੈਸੇ ਦੀ ਕਾਫੀ ਹੈਲਪ ਕੀਤੀ ਜਾਂਦੀ ਹੈਗੀ ਆ। ਬੈਸਟ ਆਈਲੈਂਡ ਸਿੱਖ ਕਮਿਊਨਿਟੀ ਜਿਹੜੀ ਆ ਉਹ ਇੱਕ ਸਨ ਯੂਥ ਕਾਰਪੋਰੇਸ਼ਨ ਕਰਕੇ ਆ, ਉਸ ਆਰਗੇਨਾਈਜੇਸ਼ਨ ਨੂੰ ਜਿਹੜੀ ਡੋਨੇਸ਼ਨ ਕਰਦੇ ਆ ਰਹੇ ਆ। ਇਸੇ ਤਰ੍ਹਾਂ ਫ੍ਰਿਜ਼ਨੋ ਵੱਲੋਂ ਵੀ ਇੱਕ ਜਿਹੜਾ ਹੋਮਲੈਸ ਸ਼ੈਲਟਰ ਆ ਉਹਨੂੰ ਵੀ ਕਾਫੀ ਹਜ਼ਾਰਾਂ ਦੀ ਗਿਣਤੀ 'ਚ ਡੋਨੇਸ਼ਨ ਦਿੱਤੀ ਗਈ। ਪਵਰੇਲੋ ਹਾਊਸ ਦੇ ਵਿੱਚ ਕਾਫੀ ਆਈ ਥਿੰਕ $40,000 ਤੱਕ ਜਿਹੜਾ ਉੱਥੇ ਜਿਹੜਾ ਸਿੱਖਾਂ ਨੇ ਉੱਥੇ ਦਾਨ ਕੀਤਾ ਸੀਗਾ। ਸੋ ਕਾਫੀ ਵੱਡਾ ਜਿਹੜਾ ਆ ਯੋਗਦਾਨ ਜਿਹੜੇ ਸਿੱਖ ਆ ਜਿੱਥੇ ਜਿੱਥੇ ਵੀ ਰਹਿ ਰਹੇ ਨੇ, ਜਿਹੜੇ ਵੀ ਮੁਲਕਾਂ ਦੇ ਵਿੱਚ ਰਹਿ ਰਹੇ ਨੇ, ਉੱਥੇ ਜਾ ਕੇ ਜਿਹੜਾ ਆਪਣਾ ਇਹ ਖੁੱਲ੍ਹ ਦਿਲੀ ਅਤੇ ਵੰਡ ਕੇ ਛਕਣ ਵਾਲੀ ਜਿਹੜੀ ਪਿਰਤ ਆ ਉਸ ਨੂੰ ਹਮੇਸ਼ਾ ਇਕੱਠਿਆਂ ਕਰ ਰਹੇ ਨੇ। ਅਤੇ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਸਾਂਝੇ ਕਰਦੇ ਜਾਈਏ, ਕਹਿੰਦੇ ਇੱਕ ਜੱਜ ਆ ਉਹਨਾਂ ਨੇ ਜਿਹੜਾ ਆਰਡਰ ਕਰ ਦਿੱਤਾ ਹੈ ਵੀ ਜਿਹੜੇ ਸਾਬਕਾ ਟਰੰਪ ਕੈਂਪੇਨ ਦਾ ਜਿਹੜਾ ਉੱਥੇ ਕੰਮ ਕਰਨ ਵਾਲਾ ਸੀਗਾ ਜਿਹੜਾ ਪਾਪਾਡੋਪੋਲਸ, ਉਸ ਨੂੰ ਅੱਜ ਤਾਈਂ ਜਿਹੜੇ ਆ ਕਹਿੰਦੇ ਆ ਵੀ ਹਿਰਾਸਤ ਦੇ ਵਿੱਚ ਜੇਲ੍ਹ ਦੇ ਵਿੱਚ ਸਲਾਖਾਂ ਪਿੱਛੇ ਜਿਹੜਾ ਆ ਉਸ ਨੂੰ ਸੁੱਟਿਆ ਜਾਵੇ। ਜੱਜ ਨੇ ਉਸ ਤੋਂ ਪਹਿਲਾਂ ਐਤਵਾਰ ਨੂੰ ਜਿਹੜੀਆਂ ਡਿਨਾਈ ਕਰ ਦਿੱਤੀਆਂ ਸੀ ਉਹਨਾਂ ਦੀ ਜਿਹੜੀ ਕਹਿ ਲਓ ਵੀ ਉਹਨਾਂ ਨੇ ਚਿੱਠੀ ਪਾਈ ਸੀ ਜਾਂ ਉਹਨਾਂ ਨੇ ਗੁਹਾਰ ਲਾਈ ਸੀ ਵੀ ਇਸ ਨੂੰ ਅੰਦਰ ਜਿਹੜਾ ਨਾ ਡੱਕਿਆ ਜਾਵੇ, ਪਰ ਉਸ ਨੇ ਉਹਨਾਂ ਨੇ ਮਨਾ ਕਰ ਦਿੱਤਾ ਸੀ। ਪਾਪਾਡੋਪੋਲਸ ਨੇ ਮੰਨਿਆ ਸੀਗਾ ਪਿਛਲੇ ਸਾਲ FBI ਨੂੰ ਉਹਨੇ ਝੂਠ ਬੋਲਿਆ ਆ, ਅਤੇ ਜਿਹੜੇ ਰਸ਼ੀਅਨ ਲੋਕਾਂ ਦੇ ਨਾਲ ਉਸਦੇ ਜਿਹੜੇ ਆ ਗੂੜੇ ਸੰਬੰਧ ਰਹੇ ਸੀ ਅਤੇ ਕਈ ਮੀਟਿੰਗਾਂ ਨੂੰ ਲੈ ਕੇ ਵੀ ਇਸਨੇ ਜਿਹੜੇ ਉਦੋਂ ਜਿਹੜੇ ਉਹ ਖੁਲਾਸੇ ਕੀਤੇ ਸੀ। ਵੈਸੇ ਜੇ ਦੇਖਿਆ ਜਾਵੇ ਤਾਂ ਸਤੰਬਰ ਦੇ ਵਿੱਚ ਫੈਡਰਲ ਜੱਜ ਨੇ ਉਹਨੂੰ ਸਿਰਫ 2 ਹਫ਼ਤਿਆਂ ਦੀ ਜਿਹੜੀ ਸਜ਼ਾ ਆ ਉਹ ਪ੍ਰਿਜ਼ਨ ਦੀ ਜਿਹੜੀ ਉਹ ਸੁਣਾਈ ਸੀ, ਅਤੇ 200 ਘੰਟੇ ਦੀ ਉਹਨੂੰ ਕਮਿਊਨਿਟੀ ਸਰਵਿਸ ਸੀਗੀ, ਅਤੇ 1 ਸਾਲ ਦੇ ਲਈ ਬਾਅਦ ਦੇ ਵਿੱਚ ਸੁਪਰਵਾਈਜ਼ਰ ਰਿਲੀਜ਼ ਅਤੇ $10,000 ਦਾ ਜਿਹੜਾ ਜੁਰਮਾਨਾ ਸੀਗਾ। ਸੋ ਇਹ 14 ਦਿਨਾਂ ਦੀ ਜੇਲ੍ਹ ਤੋਂ ਬਚਣ ਦੀ ਜਿਹੜੀ ਇਸ ਦੀ ਕੋਸ਼ਿਸ਼ ਸੀ, ਪਰ ਜੱਜ ਨੇ ਉਸ ਨੂੰ ਮਨਾ ਕਰ ਦਿੱਤਾ ਅਤੇ ਉਸਨੇ ਕਿਹਾ ਵੀ ਨਹੀਂ, ਤੈਨੂੰ ਜੇਲ੍ਹ ਦੇ ਵਿੱਚ ਆਪਾਂ ਜ਼ਰੂਰ ਰੱਖਣਾ ਹੈ। ਇੱਕ ਵਾਰ ਫਿਰ ਜਿਹੜਾ US ਬਾਰਡਰ ਹੈਗਾ ਮੈਕਸੀਕੋ ਵਾਲਾ, ਉੱਥੇ ਜਿਹੜੀ ਸਥਿਤੀ ਆ ਕਾਫੀ ਨਾਜ਼ੁਕ ਬਣੀ ਹੋਈ ਆ। ਸੋ ਹਜੇ ਤੱਕ ਕੋਈ ਸ਼ੋਰ ਨਹੀਂ ਹੈਗਾ ਵੀ ਉਹ ਜਿਹੜਾ ਟੈਂਪਰੇਰੀ ਬੰਦ ਕੀਤਾ ਗਿਆ ਸੀ ਖੋਲ੍ਹ ਦਿੱਤਾ ਗਿਆ, ਫਿਰ ਆਉਣ ਵਾਲੇ ਸਮੇਂ 'ਚ ਇੱਦਾਂ ਹੋ ਜਾਏ। ਜਿਹੜੇ ਵੀ ਸਾਡੇ ਸਰੋਤੇ ਸੁਣ ਰਹੇ ਆ, ਕਈ ਵਾਰੀ ਛੁੱਟੀਆਂ ਕਰਕੇ ਮੈਕਸੀਕੋ ਵਿਜ਼ਿਟ ਕਰਨ ਵੀ ਜਾਂਦੇ ਆ, ਪਲੀਜ਼ ਮੇਕ ਸ਼ੋਰ ਕਰਕੇ ਜਾਓ, ਕहीं ਕਿੱਦਾਂ ਇੱਦਾਂ ਨਾ ਹੋਵੇ ਬੰਦਾ ਜਾ ਕੇ ਫਿਰ ਸਟਕ ਹੋ ਜਾਏ। ਤੇ ਪਰਹੇਜ਼ ਹੀ ਕਰੋ, ਬਹੁਤ ਜ਼ਿਆਦਾ ਨਹੀਂ ਪਰਹੇਜ਼ ਹੀ ਕਰੋ, ਕਿਉਂਕਿ ਰਾਈਟ ਨਾਓ ਜਿਸ ਹਿਸਾਬ ਦੇ ਨਾਲ ਚੱਲ ਰਿਹਾ ਆ, ਜੇ ਬਾਰਡਰ ਨੂੰ ਸੀਲ ਕਰ ਦਿੱਤਾ ਜਾਂਦਾ ਆ ਅਣਮਿੱਥੇ ਸਮੇਂ ਦੇ ਲਈ, ਤੁਸੀਂ ਇੱਧਰ ਵਾਪਸ ਨਹੀਂ ਆ ਸਕਦੇ। ਇੱਧਰੋਂ ਜਿਹੜਾ ਜੇ ਕਿਸੇ ਨੇ ਉੱਧਰ ਨੂੰ ਪਹਿਲੋਂ ਜਾਣਾ ਹੈਗਾ, ਜਿਹਦਾ ਜ਼ਰੂਰੀ ਹੈ, ਜਿਹੜੇ ਖਾਸ ਕਰਕੇ ਮੈਕਸੀਕੋ ਜਿਨ੍ਹਾਂ ਦਾ ਘਰ ਵੀ ਹੈਗਾ ਆ, ਜਿਹੜੇ ਉਹ ਉੱਧਰਲੇ ਪਾਸੇ ਜਾਣ ਵਾਲੇ ਆ ਉਹ ਪਹਿਲੋਂ ਜਾਣ, ਅਤੇ ਜਿਹੜੇ ਗਏ ਹੋਏ ਆ ਜਾਂ ਤਾਂ ਉਹਨਾਂ ਨੂੰ ਮੋੜ ਲਓ ਜਲਦੀ ਜਲਦੀ, ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਗਏ ਹੋਏ ਆ, ਅਤੇ ਜਾਂ ਜੇ ਤੁਸੀਂ ਪਲਾਨ ਕਰ ਰਹੇ ਕਿਸੇ ਹੋਰ ਜਗ੍ਹਾ ਦੇ ਉੱਤੇ ਤੁਸੀਂ ਘੁੰਮ ਫਿਰ ਆਓ ਇਹਨਾਂ ਛੁੱਟੀਆਂ ਦੇ ਵਿੱਚ, ਇਸ ਦਾ ਜੇ ਪਰਹੇਜ਼ ਕਰੋ, ਕਿਉਂਕਿ ਬਾਅਦ ਦੇ ਵਿੱਚ ਐਵੇਂ ਸਮੱਸਿਆਵਾਂ ਜਿਹੜੀਆਂ ਵੱਧਦੀਆਂ ਆ ਅਤੇ ਉਸ ਦੇ ਨਾਲ ਫਾਇਦਾ ਜਿਹੜਾ ਆ ਉਹ ਕਿਸੇ ਨੂੰ ਨਹੀਂ ਹੁੰਦਾ। ਅਤੇ ਆਲਰੇਡੀ ਜਿਹੜੇ ਲੋਕ ਆ ਇਸ ਚੀਜ਼ ਨੂੰ ਲੈ ਕੇ ਤੰਗ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਆ ਉਹ ਫਿਰ ਕਰਨਗੇ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਇਜਾਜ਼ਤ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO, Yuba City 1450 AM, KIID Sacramento 1470